ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਦਾ ਇਹ ਜਿਹੜਾ ਪ੍ਰੋਗਰਾਮ ਤੁਹਾਡੇ ਲਈ ਆਪਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਲੈ ਕੇ ਆਉਂਦੇ ਹਾਂ, ਜਿਸ ਦੇ ਵਿੱਚ ਖਬਰਾਂ ਅਤੇ ਸ਼ਨੀਚਰਵਾਰ ਵਾਲੇ ਦਿਨ ਜਿਹੜਾ ਆ ਇਮੀਗ੍ਰੇਸ਼ਨ ਦਾ ਵਿਸ਼ੇਸ਼ ਪ੍ਰੋਗਰਾਮ ਹੁੰਦਾ ਹੈ। ਅਤੇ ਮੇਰੇ ਨਾਲ ਇਸ ਟਾਈਮ ਸੈਨ ਹੋਜ਼ੇ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅਪ੍ਰੈਲ ਦੀ 6 ਤਰੀਕ ਆ, ਦਿਨ ਮੰਗਲਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਲ ਗਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਸੁਲੱਖਣ ਸਿੰਘ ਹਰਬੰਸ ਕੌਰ ਤੋਂਗ ਬੇਕਰਸਫੀਲਡ, ਸੁੱਚਾ ਸਿੰਘ ਸੈਨ ਹੋਜ਼ੇ, ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਕਮਰਸ਼ੀਅਲ ਲੋਨ, ਐਗਰੀਕਲਚਰ ਲੋਨਸ, ਹੋਮ ਲੋਨਸ, ਰੀਫਾਈਨੈਂਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੁਣਾਂ ਨੂੰ ਨੰਬਰ 5599052575 559 905 2575। ਅਤੇ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਅਤੇ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੁਣਾਂ ਦੇ ਨਾਲ ਸੰਪਰਕ ਕਰੋ। ਇਹਨਾਂ ਦੇ ਨਾਲ ਅਪੁਆਇੰਟਮੈਂਟ ਬਣਾਉਣ ਦੇ ਲਈ ਕਾਲ ਕਰੋ 415 909 0503 4159090503। ਅਤੇ ਸੀਰੀਜ਼ ਦੇ ਵਿੱਚ ਸਟਾਰਲਾਈਟ ਟਰੱਕ ਟਾਇਰਸ, ਨਵੇਂ ਅਤੇ ਪੁਰਾਣੇ ਟਰੱਕ ਦੇ ਟ੍ਰੇਲਰਸ ਦੇ ਟਾਇਰਸ ਤੁਸੀਂ ਇਹਨਾਂ ਦੇ ਕੋਲੋਂ ਖਰੀਦ ਸਕਦੇ ਹੋ ਹੋਲਸੇਲ ਪ੍ਰਾਈਸਿਸ ਦੇ ਉੱਤੇ। ਇਹ ਅਲਾਈਨਮੈਂਟ ਦਾ ਕੰਮ ਵੀ ਕਰਦੇ ਹਨ। ਹੋਰ ਜਾਣਕਾਰੀ ਲਈ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰੋ 209 250 9535। ਇਹਨਾਂ ਦਾ ਐਡਰੈਸ 3955 ਸਟਾਰਲਾਈਟ ਡਰਾਈਵ, ਸੀਰੀਜ਼, ਕੈਲੀਫੋਰਨੀਆ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਆਪਾਂ ਖਬਰਾਂ ਵੱਲ ਚੱਲੀਏ। ਖਬਰਾਂ ਤੋਂ ਪਹਿਲਾਂ ਜ਼ਰੂਰ ਅੱਜ ਜਿਹੜਾ ਆਪਾਂ ਕਾਲਸ ਲਵਾਂਗੇ ਰਾਜਕਨਵੀਰ ਸਿੰਘ ਜੀ। ਇੰਡੀਆ ਜਿਹੜਾ ਆ ਉਹ ਇਸ ਟਾਈਮ ਨੰਬਰ 1 ਮੁਲਕ ਚੱਲ ਰਿਹਾ ਕਰੋਨਾ ਵਾਇਰਸ ਦੇ ਪੋਜ਼ੀਟਿਵ ਕੇਸਾਂ ਦੀ ਗਿਣਤੀ ਦੇ ਨਾਲ। ਕਹਿੰਦੇ ਪਈ ਹਰ ਰੋਜ਼ 1 ਲੱਖ ਤੋਂ ਵੱਧ ਜਿਹੜਾ ਆ ਕਰੋਨਾ ਵਾਇਰਸ ਪੋਜ਼ੀਟਿਵ ਇੰਡੀਆ ਦੇ ਵਿੱਚ ਪਾਇਆ ਜਾ ਰਿਹਾ ਆ। ਅਤੇ ਉਹਦਾ ਅਸਰ ਕੀ ਹੋ ਰਿਹਾ ਵੀ ਬਹੁਤ ਸਾਰੇ ਆਪਣੇ ਪੰਜਾਬੀ ਭੈਣ ਭਰਾ ਜਿਹੜੇ ਆ ਅਮਰੀਕਾ ਜਾਂ ਕੈਨੇਡਾ ਤੋਂ ਜਿਹੜੇ ਇੰਡੀਆ ਜਾਂਦੇ ਹੈਗੇ ਆ ਜਾਂ ਇੰਡੀਆ ਤੋਂ ਇੱਥੇ ਆਉਂਦੇ ਆ, ਉਹਨਾਂ ਦੇ ਉੱਤੇ ਅਸਰ ਇਹ ਪੈ ਰਿਹਾ। ਕੈਨੇਡਾ ਜਿਹੜਾ ਆਪਣਾ ਗੁਆਂਢੀ ਮੁਲਕ ਆ, ਉੱਥੇ ਦੀ ਜਿਹੜੀ ਹੈਲਥ ਕੈਨੇਡਾ ਇੱਕ ਏਜੰਸੀ ਹੈਗੀ, ਉਹਨਾਂ ਨੇ ਇਹ ਕਿਹਾ ਵੀ ਕੈਨੇਡਾ 'ਚ ਜਿੰਨੀਆਂ ਵੀ ਮੁਲਕਾਂ 'ਚੋਂ ਉਡਾਨਾਂ ਆ ਰਹੀਆਂ ਆ, ਸਾਰਿਆਂ ਨਾਲੋਂ ਵੱਧ ਜਿਹੜੇ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਕੇਸ ਆ ਉਹ ਜਿਹੜੇ ਆ ਇਹ ਇੰਡੀਆ ਤੋਂ ਆ ਰਹੇ ਹੈਗੇ ਆ। ਇਸੇ ਤਰ੍ਹਾਂ ਕੱਲ੍ਹ ਸਟੈਨਫੋਰਡ ਯੂਨੀਵਰਸਿਟੀ ਨੇ ਵੀ ਜਿਹੜੀ ਖਬਰ ਦੇ ਦਿੱਤੀ ਆ ਵੀ ਇੰਡੀਆ ਤੋਂ ਇੱਕ ਕਰੋਨਾ ਦਾ ਵਿਗੜਿਆ ਹੋਇਆ ਰੂਪ, ਜਿਹਨੂੰ ਡਬਲ ਮੂਟੈਂਟ ਕਰਕੇ ਕਹਿੰਦੇ, ਇੱਕ ਡਿਫਰੈਂਟ ਵੇਰੀਐਂਟ ਆ, ਉਹ ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਲੱਭਿਆ ਹੈਗਾ। ਉਹ ਬਿਲਕੁਲ ਐਗਜ਼ੈਕਟਲੀ ਇੰਡੀਆ ਤੋਂ ਕੋਈ ਆਇਆ ਬੰਦਾ ਇੱਥੇ ਅਤੇ ਉਹਨੂੰ ਉਹ ਸੀਗਾ। ਸੋ ਪਹਿਲਾਂ ਵੀ ਆਪਾਂ ਦੇਖਿਆ ਜਿਸ ਟਾਈਮ 'ਤੇ ਕਰੋਨਾ ਵਾਇਰਸ ਸ਼ੁਰੂ ਹੋਈ ਸੀ ਲਾਸਟ ਈਅਰ ਮਾਰਚ ਅਪ੍ਰੈਲ ਦੇ ਵਿੱਚ, ਬਹੁਤ ਸਾਰੇ ਆਪਣੇ ਲੋਕ ਜਿਹੜੇ ਆ ਇੰਡੀਆ 'ਚ ਫਸ ਗਏ ਸੀ, ਫਲਾਈਟਾਂ ਬੰਦ ਹੋ ਗਈਆਂ ਸੀਆਂ। ਸੋ ਲੱਗਦਾ ਇਹ ਆ, ਯੂ ਨੈਵਰ ਨੋ ਪਈ ਇਹ ਗਵਰਨਮੈਂਟ ਜਿਹੜੀ ਆ ਇਹ ਇੰਡੀਆ ਤੋਂ ਆਉਣ ਦੇ ਲਈ ਕੁਛ ਸਮੇਂ ਦੇ ਲਈ, ਕੈਨੇਡਾ ਵਾਲੇ ਤਾਂ ਪੂਰਾ ਸੋਚ ਰਹੇ ਆ ਵੀ ਆਪਾਂ ਫਲਾਈਟਾਂ ਬੰਦ ਕਰ ਦਈਏ। ਸੋ ਜਿਹੜੇ ਨੇ ਵੀ ਇੱਥੋਂ ਇੰਡੀਆ ਜਾਣਾ ਜਾਂ ਇੰਡੀਆ ਤੋਂ ਜਿਹਨੇ ਇੱਥੇ ਆਉਣਾ, ਉਹ ਬੜੇ ਧਿਆਨ ਦੇ ਨਾਲ ਸੋਚਣ। ਸੋ ਉਹਦੇ ਸੰਬੰਧ ਦੇ ਵਿੱਚ ਆਪਾਂ ਜਿਹੜਾ ਬ੍ਰੇਕ ਟਾਈਮ ਹੋਊਗਾ ਉਹ ਤੋਂ ਬਾਅਦ ਆਪਾਂ ਸਰੋਤਿਆਂ ਤੋਂ ਕਾਲਾਂ ਵੀ ਲਵਾਂਗੇ। ਸੋ ਪਹਿਲਾਂ ਆਪਾਂ ਕੁਛ ਕੁ ਜਿਹੜੀਆਂ ਆਪਣੇ ਮੁਲਕ ਜੋ ਕੁਝ ਵਾਪਰਿਆ ਉਹਨਾਂ ਦੇ ਬਾਰੇ ਜਿਹੜੀਆਂ ਖਬਰਾਂ ਆ ਉਹ ਸਾਂਝੀਆਂ ਕਰੀਏ। ਜੀ ਅੱਜ ਰਾਸ਼ਟਰਪਤੀ ਜਿਹੜੇ ਬਾਈਡਨ ਆ ਕਹਿੰਦੇ ਆ ਵੀ ਉਹ ਅਨਾਊਂਸ ਕਰਨਗੇ ਵੀ 19 ਅਪ੍ਰੈਲ ਤੋਂ ਬਾਅਦ ਦੇ ਵਿੱਚ ਸਾਰੇ ਹੀ ਸੂਬਿਆਂ ਦੇ ਵਿੱਚ ਕੋਵਿਡ-19 ਦੀਆਂ ਵੈਕਸੀਨਸ ਸਾਰੇ ਹੀ ਅਡਲਟਸ ਦੇ ਲਈ, ਜਿਹੜੇ ਬਾਲਗ ਲੋਕਾਂ ਦੇ ਲਈ ਉਹ
ਐਲੀਜੀਬਲ ਉਹ ਜਿਹੜੇ ਇਸ ਦੇ ਲਈ ਹੋ ਜਾਣਗੇ। ਆਲਰੇਡੀ ਕੈਲੀਫੋਰਨੀਆ ਦੇ ਵਿੱਚ ਇੱਥੋਂ ਦੇ ਗਵਰਨਰ ਨੇ 15 ਅਪ੍ਰੈਲ ਜਿਹੜਾ ਇਹ ਤਰੀਕ ਜਿਹੜੀ ਉਹ ਮਿੱਥੀ ਹੈਗੀ ਆ ਵੀ ਉਸ ਤੋਂ ਬਾਅਦ 'ਚ 16 ਸਾਲ ਤੋਂ ਵੱਧ ਦੀ ਉਮਰ ਵਾਲੇ ਸਾਰੇ ਜਾਣੇ ਜਿਹੜੇ ਉਹ ਕਰਾ ਸਕਦੇ ਆ। ਫਲੋਰੀਡਾ ਹੋਰ ਕਈ ਸੂਬਿਆਂ ਦੇ ਵਿੱਚ ਆਲਰੇਡੀ ਇਸ ਦੀ ਇਜਾਜ਼ਤ ਆ। 16 ਤੋਂ 18 ਸਾਲ ਦੇ ਦਰਮਿਆਨ ਕਹਿੰਦੇ ਜਿਨ੍ਹਾਂ ਨੇ ਟੀਕਾ ਲਵਾਉਣਾ ਹੈ ਫਲੋਰੀਡਾ ਦੇ ਇਲਾਕੇ ਦੇ ਵਿੱਚ, ਉੱਥੇ ਉਹਨਾਂ ਨੂੰ ਪੇਰੈਂਟਸ ਦਾ ਜਿਹੜਾ ਆ ਉਹ ਸਿਗਨੇਚਰ ਜਾਂ ਉਹਨਾਂ ਦੀ ਮਨਜ਼ੂਰੀ ਜਿਹੜੀ ਉਹ ਚਾਹੀਦੀ ਹੋਊਗੀ। 18 ਸਾਲ ਤੋਂ ਉੱਤੇ ਵਾਲਿਆਂ ਨੂੰ ਕਿਸੇ ਦੀ ਮਨਜ਼ੂਰੀ ਦੀ ਜ਼ਰੂਰਤ ਨਹੀਂ, ਉਹ ਖੁਦ ਜਾ ਕੇ ਜਦੋਂ ਮਰਜ਼ੀ ਇਸ ਹਿਸਾਬ ਨਾਲ ਟੀਕਾ ਜਿਹੜਾ ਉਹ ਲਗਵਾ ਸਕਣਗੇ। ਸੋ ਰਾਈਟ ਨਾਓ ਕਹਿੰਦੇ ਵੀ US ਕਹਿੰਦੇ ਵੀ ਨਾਲੇ ਬਾਈਡਨ ਹੁਣੀ ਅਨਾਊਂਸ ਕਰਨ ਜਾ ਰਹੇ ਆ ਸ਼ਾਇਦ ਵੀ 150 ਮਿਲੀਅਨ ਜਿਹੜੇ ਕੋਵਿਡ ਵੈਕਸੀਨ ਡੋਜ਼ਿਸ ਆ ਉਹ ਅਮਰੀਕਾ ਨੇ ਜਿਹੜੀਆਂ ਹੁਣ ਤੱਕ ਲਾ ਦਿੱਤੀਆਂ ਆ। 100 ਦਿਨਾਂ ਦਾ ਇਹਨਾਂ ਨੇ ਟੀਚਾ ਮਿੱਥਿਆ ਸੀਗਾ ਪਹਿਲਾਂ ਵੀ 100 ਦਿਨਾਂ ਦੇ ਵਿੱਚ 100 ਮਿਲੀਅਨ ਡੋਜ਼ਿਸ ਲਾਉਣੀਆਂ ਆ। ਉਸ ਨੂੰ ਇਹਨਾਂ ਨੇ ਜਿਹੜੇ 58 ਦਿਨ ਪਹਿਲਾਂ ਹੀ ਜਿਹੜਾ ਉਹ ਪੂਰਾ ਕਰ ਲਿਆ ਸੀਗਾ ਅਤੇ ਹੁਣ ਬਾਅਦ ਦੇ ਵਿੱਚ ਇਹਨਾਂ ਨੇ ਐਲਾਨ ਕੀਤਾ ਸੀ ਵੀ ਅਸੀਂ 200 ਮਿਲੀਅਨ ਡੋਜ਼ਿਸ ਜਿਹੜੀਆਂ ਆ ਉਹ ਲਾਉਣੀਆਂ ਹੈਗੀਆਂ ਆ। ਸੋ ਹੁਣ ਦੇਖਦੇ ਹਾਂ ਹਰਜੋਤ ਸਿੰਘ ਜੀ 19 ਅਪ੍ਰੈਲ ਤੋਂ ਬਾਅਦ ਦੇ ਵਿੱਚ ਹੋਰ ਵੀ ਤੇਜ਼ੀ ਦੇ ਨਾਲ ਸ਼ਾਇਦ ਵੈਕਸੀਨ ਜਿਹੜੀਆਂ ਉਹ ਲੱਗ ਸਕਣਗੀਆਂ। ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਸੀ ਬੀਤੇ ਸ਼ਨੀਚਰਵਾਰ 4 ਮਿਲੀਅਨ ਡੋਜ਼ਿਸ ਇੱਕ ਦਿਨ ਦੇ ਵਿੱਚ 24 ਘੰਟੇ ਦੇ ਵਕਫੇ ਦੇ ਵਿੱਚ ਜਿਹੜੀਆਂ ਉਹ ਲਾਈਆਂ ਗਈਆਂ, ਜਿਹੜੀਆਂ ਕਿ ਹੁਣ ਤੱਕ ਰਿਕਾਰਡ ਤੋੜ ਹੈਗੀਆਂ ਨੇ। ਜੀ ਅਗਲੀ ਖਬਰ ਜਿਹੜੀ ਆ ਮੋਂਟਾਨਾ ਤੋਂ ਆ ਰਹੀ ਆ। ਮੋਂਟਾਨਾ ਦੇ ਗਵਰਨਰ ਗ੍ਰੈਗ ਗਿਆਨਫੋਰਟੇ ਜਿਹੜੇ ਆ ਉਹ ਕਰੋਨਾ ਵਾਇਰਸ ਦੇ ਨਾਲ ਪੋਜ਼ਿਟਿਵ ਪਾਏ ਗਏ ਹੈਗੇ ਆ। ਉਹਨਾਂ ਨੇ ਪਹਿਲਾ ਜਿਹੜਾ ਹੈ ਟੀਕਾ ਕਰੋਨਾ ਵਾਇਰਸ ਦਾ ਲੈ ਲਿਆ ਸੀ। ਸੋ ਆਪਾਂ ਵੀ ਜਿਹੜੀ ਆ ਢਿੱਲ ਨਾ ਕਰੀਏ ਵੀ ਜਿਹੜਾ ਜੇ ਇੱਕ ਅਸੀਂ ਜਿਹੜੀ ਪਹਿਲੀ ਡੋਜ਼ ਵੈਕਸੀਨ ਦੀ ਲੈ ਲਈ ਆ ਵੀ ਸ਼ਾਇਦ ਹੁਣ ਆਪਾਂ ਜੋ ਮਰਜ਼ੀ ਬਾਹਰ ਘੁੰਮੀਏ ਫਿਰੀਏ ਆਰਾਮ ਦੇ ਨਾਲ, ਕੋਈ ਸਾਨੂੰ ਪ੍ਰੀਕਾਸ਼ਨ ਲੈਣ ਦੀ ਜ਼ਰੂਰਤ ਨਹੀਂ। ਸੋ ਇੱਕ ਟੀਕਾ ਵੀ ਨਹੀਂ ਲਿਆ ਸੀ, ਸਟਿਲ ਉਹ ਕਰੋਨਾ ਵਾਇਰਸ ਦੇ ਨਾਲ ਪੋਜ਼ਿਟਿਵ ਪਾਏ ਗਏ ਹੈਗੇ ਆ। ਸੋ 10 ਦਿਨਾਂ ਦੇ ਲਈ ਹੁਣ ਉਹਨਾਂ ਨੇ ਕੁਆਰੰਟੀਨ ਕਰਨਾ ਹੈਗਾ। ਜੀ ਬਿਲਕੁਲ। ਸੋ ਪਰ ਇਹ ਆ CDC ਦੀਆਂ ਜਿਹੜੀਆਂ ਗਾਈਡਲਾਈਨਸ ਦੇ ਮੁਤਾਬਕ ਜਿਹੜੇ ਫੁੱਲੀ ਵੈਕਸੀਨੇਟ ਹੈਗੇ ਆ ਉਹਨਾਂ ਨੂੰ ਜਿਹੜੀ ਕਾਫੀ ਜ਼ਿਆਦਾ ਖੁੱਲ੍ਹ ਰਹੇਗੀ ਜਿਹੜੀ ਅਮਰੀਕਾ ਦੇ ਵਿੱਚ ਘੁੰਮਣ ਫਿਰਨ ਦੀ। ਉਹ ਟਰੈਵਲ ਜਿਹੜੇ ਆਸਾਨੀ ਨਾਲ ਕਰ ਸਕਣਗੇ, ਉਹਨਾਂ ਨੂੰ ਕੋਈ ਕੁਆਰੰਟੀਨ ਕਰਨ ਦੀ ਜਿਹੜੀ ਉਹ ਜ਼ਰੂਰਤ ਜਿਹੜੀ ਉਹ ਨਹੀਂ ਪਊਗੀ, ਟੈਸਟ ਉਹਨਾਂ ਨੂੰ ਕਰਾਉਣ ਦੀ ਜਿਹੜੀ ਉਹ ਜ਼ਰੂਰਤ ਨਹੀਂ ਪਊਗੀ। ਉੱਧਰ ਇਸੇ ਤਰਜ਼ ਦੇ ਉੱਤੇ ਜਿਹੜੇ UK ਦੇ ਵਿੱਚ ਵੀ ਜਿੱਥੇ ਕਾਫੀ ਸਖਤ ਲੋਕਡਾਊਨ ਜਿਹੜੇ ਉਹ ਚੱਲਦੇ ਰਹੇ ਸੀਗੇ, ਉਹਨਾਂ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਥੋੜ੍ਹੀ ਢਿੱਲ ਜਿਹੜੀ ਉਹ ਦਿੱਤੀ ਜਾਣੀ ਸ਼ੁਰੂ ਹੋਵੇਗੀ। ਸੋ ਉੱਥੇ ਪਬਸ, ਹੇਅਰ ਡਰੈਸਰਸ, ਇੱਦਾਂ ਦੀਆਂ ਕਈ ਚੀਜ਼ਾਂ ਜਿਹੜੀਆਂ ਉੱਥੇ ਦੁਬਾਰਾ ਖੁੱਲ੍ਹਣਗੀਆਂ। ਉੱਥੋਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਸੀਗੇ, ਪ੍ਰਾਈਮ ਮਿਨਿਸਟਰ ਨੇ ਬੋਰਿਸ ਜੌਨਸਨ, ਉਹਨਾਂ ਨੇ ਕੁਛ ਦਿਨ ਪਹਿਲਾਂ ਜਿਹੜਾ ਇਸ ਦਾ ਐਲਾਨ ਕੀਤਾ ਸੀਗਾ। ਸੋ ਇਹ ਸਾਰੇ ਮੁਲਕਾਂ ਦੇ ਵਿੱਚ ਥੋੜ੍ਹੀ ਬਹੁਤੀ ਹੁਣ ਵੈਕਸੀਨੇਸ਼ਨ ਹੋਣ ਤੋਂ ਬਾਅਦ ਦੇ ਵਿੱਚ ਢਿੱਲਾਂ ਜਿਹੜੀਆਂ ਆ ਉਹ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੰਟਰਨੈਸ਼ਨਲ ਮੋਨੀਟਰੀ ਫੰਡ IMF ਇਹ ਕਿਆਸਰਾਈਆਂ ਲਾ ਰਿਹਾ ਵੀ COVID-19 ਦੀਆਂ ਵੈਕਸੀਨਸ ਅਤੇ ਜਿਹੜੇ ਫਿਜ਼ੀਕਲ ਸਟਿਮੂਲਸ ਬਿਲਸ ਜਿਹੜੇ ਆ ਰਹੇ ਨੇ ਵੱਖ-ਵੱਖ ਮੁਲਕਾਂ ਦੇ ਵਿੱਚ, ਉਹਦੇ ਨਾਲ ਇਸ ਸਾਲ ਦੇ ਵਿੱਚ ਕਾਫੀ ਜ਼ਿਆਦਾ ਆਰਥਿਕ ਤੌਰ ਦੇ ਉੱਤੇ ਵਾਧਾ ਜਿਹੜਾ ਉਹ ਦੇਖਿਆ ਜਾਊਗਾ। ਉਹਨਾਂ ਨੇ ਇਹ ਸੋਚ ਰਹੇ ਆ ਕਿ ਆਸਰੀਆਂ ਵੀ ਰਿਕਾਰਡ ਤੋੜ 6% 2021 ਦੇ ਵਿੱਚ ਗਲੋਬਲ ਇਕੋਨਮੀ ਜਿਹੜੀ ਆ ਜਿਹੜਾ ਅਰਥ ਚਾਰਾ ਹੈਗਾ ਪੂਰੇ ਵਿਸ਼ਵ ਦਾ, ਉਹ 6% ਤੱਕ ਜਿਹੜਾ ਉਹ ਵੱਧ ਸਕਦਾ ਹੈਗਾ ਆ। ਅਤੇ ਕਹਿੰਦੇ ਵੀ ਇਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਯੋਗਦਾਨ ਆ ਉਹ ਅਮਰੀਕਾ ਜਿਹੜਾ ਉਹ ਪਾਵੇਗਾ। ਕਹਿੰਦੇ ਵੀ 2021-2022 ਦੇ ਵਿੱਚ ਇਹਨਾਂ ਨੂੰ ਕਾਫੀ ਜ਼ਿਆਦਾ ਉਮੀਦ ਹੈ ਜਿਹੜੀ ਉਹ ਹੈਗੀ ਆ ਵੀ ਇਹਨਾਂ ਨੇ ਕਾਫੀ ਜ਼ਿਆਦਾ ਐਕਸਪੈਂਡ ਕਰਨਾ। ਕਹਿੰਦੇ ਇਕੱਲਾ ਅਮਰੀਕਾ ਹੀ 1.3% ਪੁਆਇੰਟਸ ਜਿਹੜੇ ਆ ਉਸ ਦਾ ਇਜ਼ਾਫਾ ਉਹ ਕਰ ਸਕਦਾ ਹੈ। ਸੋ ਇੱਥੋਂ ਇਹ ਹਰਜੋਤ ਸਿੰਘ ਜੀ ਪਤਾ ਲੱਗ ਰਿਹਾ ਆ ਵੀ ਜਿਹੜੀਆਂ ਆਪਾਂ ਰਿਸੈਸ਼ਨ ਦੀਆਂ ਗੱਲਾਂ ਪਿਛਲੇ 2 ਸਾਲਾਂ ਤੋਂ ਸੁਣਦੇ ਆ ਰਹੇ ਹਾਂ, ਜਦੋਂ ਤੋਂ ਕੋਵਿਡ ਨੂੰ ਆਇਆ ਨੂੰ ਸਾਲ ਹੋ ਗਿਆ ਆ ਇਸ ਦੇ ਦੌਰਾਨ, ਅਤੇ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਜਿਹੜੇ ਸਟਿਮੂਲਸ ਬਿਲਸ ਲਗਾਤਾਰ ਪਾਸ ਹੁੰਦੇ ਰਹੇ ਆ, ਉਸ ਨੇ ਜਿਹੜੀ ਉਹ ਮਾਰ ਜਿਹੜੀ ਕਿਤੇ ਨਾ ਕਿਤੇ ਝੱਲ ਲਈ ਹੈਗੀ ਆ। ਅਤੇ ਜਿਹੜੀ ਹੁਣ ਇਹ ਨਵੀਂ ਆ ਰਹੀ ਕਿਆਸ ਰਹੀ ਆ IMF ਦੇ ਦੁਆਰਾ, ਇਸ ਦੇ ਨਾਲ ਲੱਗਦਾ ਆ ਵੀ ਹੋਰ ਵੀ ਜ਼ਿਆਦਾ ਗਰੋਥ ਵੱਲ ਨੂੰ ਕੰਮ ਜਿਹੜਾ ਆ ਉਹ ਵਧੂਗਾ। ਉੱਧਰ ਇਨਫਰਾਸਟਰਕਚਰ ਪਲਾਨ ਅਮਰੀਕਾ ਦੇ ਵਿੱਚ ਉਸ ਦੇ ਉੱਤੇ ਹੁਣ ਜ਼ੋਰ ਸ਼ੋਰ ਜਿਹੜਾ ਆ ਪ੍ਰੈਜ਼ੀਡੈਂਟ ਅਤੇ ਵਾਈਸ ਪ੍ਰੈਜ਼ੀਡੈਂਟ ਉਹਨਾਂ ਦੁਆਰਾ ਜਿਹੜਾ ਉਹ ਲਾਇਆ ਜਾ ਰਿਹਾ ਆ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ। ਹਰਜੋਤ ਸਿੰਘ ਜੀ ਇਸ ਦੇ ਜਿਹੜੇ ਪੋਜ਼ੀਟਿਵ ਪੁਆਇੰਟ ਆ ਉਹ ਦੱਸ ਰਹੇ ਆ। ਸੋ ਦੇਖਦੇ ਹਾਂ ਕੀ ਬਣਦਾ ਹੈ, ਪਰ ਇਹ ਇੱਕ ਜਿਹੜੀ ਭਵਿੱਖਬਾਣੀ IMF ਦੇ ਦੁਆਰਾ ਕੀਤੀ ਗਈ ਹੈ, ਇਸ ਦੇ ਨਾਲ ਬਿਜ਼ਨਸਿਸ ਨੂੰ, ਲੋਕਾਂ ਨੂੰ ਅਤੇ ਇਕੋਨਮੀਜ਼ ਦੇ ਨੂੰ ਥੋੜ੍ਹਾ ਜਿਹਾ ਬੂਸਟ ਜਿਹੜਾ ਆ ਉਹ ਜ਼ਰੂਰ ਮਿਲ ਸਕਦਾ ਆ।
ਜੀ ਅਗਲੀ ਖਬਰ ਵੱਲ ਚਲੀਏ। ਕਾਂਗਰਸਮੈਨ ਐਲਸੀ ਹੇਸਟਿੰਗਸ ਜਿਹੜੇ ਆ ਇਹ 84 ਸਾਲਾਂ ਦੇ ਸੀ। ਅੱਜ ਉਹਨਾਂ ਦੀ ਜਿਹੜੀ ਆ ਕੈਂਸਰ ਦੇ ਨਾਲ ਮੌਤ ਹੋ ਗਈ ਹੈਗੀ ਆ। ਹੈਸਟਿੰਗਸ ਜਿਹੜੇ ਆ ਇਹਨਾਂ ਨੇ ਰੇਸ਼ੀਅਲ ਜਸਟਿਸ ਜਿਹੜਾ ਇਨਜਸਟਿਸ ਹੋਇਆ ਸੀ ਉਹਦੇ ਜਿਹੜਾ ਸੰਬੰਧ ਦੇ ਵਿੱਚ ਬਹੁਤ ਜ਼ਿਆਦਾ ਕੰਮ ਕੀਤਾ ਸੀ। ਸਿਵਲ ਰਾਈਟਸ ਦੇ ਉਹ ਲਾਇਰ ਸੀ। ਫੈਡਰਲ ਜੱਜ ਵੀ ਇੱਕ ਟਾਈਮ ਦੇ ਉੱਤੇ ਬਣੇ ਸੀ। 15 ਜਿਹੜੀਆਂ ਕਾਂਗਰੈਸ਼ਨਲ ਇਲੈਕਸ਼ਨਸ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਦੌਰਾਨ ਜਿੱਤੀਆਂ ਸੀਗੀਆਂ ਤੇ ਫਲੋਰੀਡਾ ਸਟੇਟ ਦੇ ਉਹ ਸੀਨੀਅਰ ਮੈਂਬਰ ਸੀਗੇ ਕਾਂਗਰਸ ਦੇ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਫੋਰਟ ਡੈਟਰਿਕ ਬੇਸ ਦੇ ਉੱਤੇ ਇੱਕ ਐਕਟਿਵ ਸ਼ੂਟਰ ਜਿਹੜਾ ਕੁਛ ਸਮਾਂ ਪਹਿਲਾਂ ਜਿਹੜਾ ਹੋਇਆ ਸੀ, ਜਿਸ ਨੇ ਜਿਹੜੀਆਂ ਉੱਥੇ ਕਹਿੰਦੇ ਗੋਲੀਬਾਰੀ ਕੀਤੀ, ਜਿਸ ਕਰਕੇ 2 ਜਾਣੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਜਿਹੜੇ ਹੋਏ ਨੇ। ਫਰੈਡਰਿਕ ਮੈਰੀਲੈਂਡ ਦੇ ਵਿੱਚ ਇਹ ਹੈਗਾ ਆ। 38 ਸਾਲਾਂ ਦਾ ਜਿਹੜਾ ਇਹ ਸ਼ੂਟਰ ਆ, ਉਸ ਨੂੰ ਜਵਾਬੀ ਕਾਰਵਾਈ ਦੇ ਵਿੱਚ ਬਾਅਦ ਉਸ ਦੀ ਵੀ ਜਿਹੜੀ ਉਹ ਮੌਤ ਹੋ ਗਈ ਆ। ਸੋ 2 ਜਾਣੇ ਇਸ ਟਾਈਮ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾਂਦੇ ਆ। ਕਹਿੰਦੇ ਵੀ ਇੱਥੇ ਜਿਹੜਾ ਇਹ ਆਇਆ ਸੀਗਾ ਫੋਰਟ ਡੈਟਰਿਕ ਦੇ ਵਿੱਚ ਬੇਸ ਦੇ ਉੱਤੇ, ਅਤੇ ਉੱਥੇ ਬਾਅਦ ਦੇ ਵਿੱਚ ਕਿਸੇ ਬਿਜ਼ਨਸ ਦੇ ਵਿੱਚ ਵੜਨ ਤੋਂ ਬਾਅਦ ਦੇ ਵਿੱਚ ਇਸਨੇ ਜਿਹੜੀਆਂ ਇੱਦਾਂ ਗੋਲੀਆਂ ਜਿਹੜੀਆਂ ਉਹ ਚਲਾ ਦਿੱਤੀਆਂ ਸੀਗੀਆਂ। ਸਵਾਟ ਟੀਮ ਕਹਿੰਦੇ ਉੱਥੇ ਡਿਪਲੋਏ ਜਿਹੜੀ ਉਹ ਕੀਤੀ ਗਈ ਸੀਗੀ ਅਤੇ ਫਿਰ ਉਸ ਨੂੰ ਜਿਹੜਾ ਉਹ ਕਾਬੂ ਇਸ ਤਰੀਕੇ ਦੇ ਨਾਲ ਕਰ ਲਿਆ ਗਿਆ ਸੀਗਾ। ਪਰ ਉਹ ਦੋਨੋਂ ਜਾਣੇ ਜਿਹੜੇ ਇਸ ਟਾਈਮ ਜ਼ੇਰੇ ਇਲਾਜ ਹੈਗੇ ਨੇ। ਉਮੀਦ ਕਰਦੇ ਹਾਂ ਵੀ ਜਿਹੜੇ ਆ ਉਹ ਠੀਕ ਹੋ ਜਾਣ। ਦੋਨੋਂ ਹੀ ਮੇਲ ਵਿਕਟਮ ਦੱਸੇ ਜਾਂਦੇ ਨੇ, ਕ੍ਰਿਟੀਕਲ ਕੰਡੀਸ਼ਨ 'ਚ ਹੈਗੇ ਨੇ ਅਤੇ ਬਾਲਟੀਮੋਰ ਸ਼ੌਕ ਟਰੋਮਾ ਦੇ ਜਿਹੜੇ ਆ ਉੱਥੇ ਹਸਪਤਾਲ ਦੇ ਵਿੱਚ ਇਸ ਟਾਈਮ ਉਹਨਾਂ ਦਾ ਇਲਾਜ ਚੱਲ ਰਿਹਾ ਹੈਗਾ ਆ। ਜੀ ਅਗਲੀ ਖਬਰ ਵੱਲ ਚਲੀਏ। ਜਿਹੜਾ ਸੈਨੇਟ ਪਾਰਲੀਮੈਂਟੇਰੀਅਨਸ ਆ ਉਹਨਾਂ ਨੇ ਜਿਹੜਾ ਡੈਮੋਕ੍ਰੇਟਸ ਦੇ ਲਈ ਇੱਕ ਤਰ੍ਹਾਂ ਨਾਲ ਰਾਹ ਪੱਧਰਾ ਕਰ ਦਿੱਤਾ ਆ ਤਾਂ ਕਿ ਜਿਹੜਾ ਆ ਇਨਫਰਾਸਟਰਕਚਰ ਬਿੱਲ ਜਿਹੜਾ ਆ ਉਹ ਸਿੰਪਲ ਮੈਜੋਰਟੀ ਦੇ ਨਾਲ ਪਾਸ ਹੋ ਜਾਵੇ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦਾ 1.9 ਟ੍ਰਿਲੀਅਨ ਡਾਲਰ ਦਾ ਜਿਹੜਾ ਅਮਰੀਕਨ ਰੈਸਕਿਊ ਪਲਾਨ ਆ ਉਹ ਬਿਨਾਂ ਰਿਪਬਲਿਕਨ ਸਪੋਰਟ ਤੋਂ ਹੁਣ ਪਾਸ ਹੋ ਸਕਦਾ ਹੈਗਾ ਆ। ਇਹਦੇ ਸੰਬੰਧ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਵੀ 50-50 ਸੈਨੇਟਰਸ ਇਸ ਟਾਈਮ ਹੈਗੇ ਆ। 50 ਡੈਮੋਕ੍ਰੇਟਸ ਹੈਗੇ ਆ, ਐਕਚੁਅਲੀ 48 ਆ, 2 ਇੰਡੀਪੈਂਡੈਂਟ ਆ, ਪਰ ਉਹ ਹਮੇਸ਼ਾ ਡੈਮੋਕ੍ਰੇਟ ਸਾਈਡ ਕਰਦੇ ਆ ਅਤੇ 50 ਰਿਪਬਲਿਕਨਸ ਹੈਗੇ ਆ। ਪਰ 50 ਲੈਣ ਦੇ ਲਈ ਵੀ ਜਿਹੜੇ 2 ਡੈਮੋਕ੍ਰੇਟਸ ਆਲਵੇਜ਼ ਜਿਹੜੇ ਕ੍ਰਿਟੀਸਾਈਜ਼ ਕਰਦੇ ਰਹਿੰਦੇ ਆ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ, ਉਹਨਾਂ ਦਾ ਬਹੁਤ ਧਿਆਨ ਰੱਖਣਾ ਪਊਗਾ। ਜਿਹੜੇ ਇੱਕ ਮਨੂਚਿਨ ਹੈਗੇ ਆ ਜੀ, ਉਹ ਉਹਨਾਂ ਨੇ ਕਿਹਾ ਵੀ ਜਿਹੜਾ ਮਿਨੋਰਿਟੀ ਆ ਉਹਦੇ ਸਾਨੂੰ ਰਾਈਟਸ ਜ਼ਰੂਰ ਰੱਖਣੇ ਚਾਹੀਦੇ ਆ। ਫਿਲੀਬਸਟਰ ਨੂੰ ਜਿਹੜਾ ਆ ਉਹ ਖਤਮ ਨਹੀਂ ਕਰਨਾ ਚਾਹੀਦਾ ਵੀ ਕੱਲ੍ਹ ਨੂੰ ਜਿਹੜਾ ਆ ਇਹ ਇੱਕ ਤਰ੍ਹਾਂ ਦੇ ਨਾਲ ਰਿਪਬਲਿਕਨ ਸਾਈਡ 'ਤੇ ਵੀ ਜਦੋਂ ਇਲੈਕਸ਼ਨ ਹੋਣੀ ਆ ਇਹ ਪੱਲੜਾ ਭਾਰੀ ਹੋ ਸਕਦਾ ਆ। ਸੋ ਉਸ ਟਾਈਮ ਦੇ ਉੱਤੇ ਫਿਰ ਉਹ ਨਹੀਂ ਸੁਣਨਗੇ। ਸੋ ਇਸ ਕਰਕੇ ਹੁਣ ਦੇਖੋ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਊਗਾ। ਪਰ ਜਿਸ ਤਰ੍ਹਾਂ ਮੈਂ ਦੱਸਿਆ ਆ ਵੀ ਬਿੱਲ ਨੂੰ ਕਲੀਅਰ ਕਰਨ ਦੇ ਲਈ ਜਿਹੜੇ ਆ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਕਾਫੀ ਪੋਜੀਸ਼ਨ ਆ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਉਹ ਸਟਰੋਂਗ ਬਣ ਗਈ ਹੈਗੀ ਆ। ਜੀ ਜੀ ਸੋ ਦੇਖਦੇ ਹਾਂ ਹਰਜੋਤ ਸਿੰਘ ਜੀ ਇੱਧਰ ਕੀ ਬਣਦਾ ਆ। ਇਹ ਕਈ ਵਾਰੀ ਨਾ ਜਿੱਦਾਂ ਕਿਹਾ ਜਾਂਦਾ ਹੁੰਦਾ, ਕਹਾਵਤ ਹੈਗੀ ਆ ਵੀ ਜਿਹੜੀਆਂ ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਵੀ ਨਹੀਂ ਖੁੱਲ੍ਹਦੀਆਂ ਹੁੰਦੀਆਂ। ਸੋ ਜਿਹੜੇ ਪਾਵਰ ਦੇ ਵਿੱਚ ਆ ਜਾਂਦੇ ਆ ਨਾ, ਕਈ ਵਾਰੀ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਉਹਨਾਂ ਨੇ ਪਾਵਰ ਤੋਂ ਬਾਹਰ ਨਹੀਂ ਜਾਣਾ ਹੁੰਦਾ ਅਤੇ ਇੱਦਾਂ ਆ। ਪਰ ਫਿਲੀਬਸਟਰ ਨੂੰ ਲੈ ਕੇ ਲੰਮੇ ਸਮੇਂ ਤੋਂ ਜਿਹੜੇ ਦੋਨੋਂ ਹੀ ਜਿਹੜੀਆਂ ਧਿਰਾਂ ਆ ਆਮੋ ਸਾਹਮਣੇ ਆ। ਡੈਮੋਕ੍ਰੇਟਸ ਇਸ ਨੂੰ ਹਟਾਉਣਾ ਚਾਹੁੰਦੇ ਆ, ਪੂਰੀ ਤਰ੍ਹਾਂ ਤਾਂ ਨਹੀਂ ਕਹਿੰਦੇ ਹਟਾਉਣਾ ਜਿਹੜਾ ਉਹ ਚਾਹੁੰਦੇ। ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹ ਕਹਿੰਦੇ ਵੀ ਪਹਿਲੋਂ ਦੇ ਵਾਂਗੂ ਜਿੱਦਾਂ ਸੀਗਾ ਉਹ ਉੱਦਾਂ ਰਹਿਣਾ ਚਾਹੀਦਾ, ਵੀ ਨੋਨ ਸਟਾਪ ਹੀ ਜਿਹੜਾ ਉਹ ਬੋਲਣਾ ਪਵੇਗਾ ਖਾਣ ਦੇ ਲਈ, ਅਤੇ ਬਾਥਰੂਮ ਦੀ ਬ੍ਰੇਕ ਤੱਕ ਵੀ ਜਿਹੜੀ ਉਸ ਦੇ ਵਿੱਚ ਅਲਾਓ ਜਿਹੜੀ ਉਹ ਨਹੀਂ ਹੁੰਦੀ ਸੀਗੀ। ਸੋ ਉਸ ਹਿਸਾਬ ਦੇ ਨਾਲ ਇੱਦਾਂ ਕਰਤਾ ਜਾਂਦਾ ਸੀਗਾ। ਪਰ ਹੁਣ ਕਹਿੰਦੇ ਵੀ ਪਹਿਲੋਂ ਦੇ ਨਾਲੋਂ ਫਿਲੀਬਸਟਰ ਨੂੰ ਥੋੜ੍ਹਾ ਈਜ਼ੀ ਰੱਖਿਆ ਗਿਆ ਹੈਗਾ ਆ। ਸੋ ਲੈਟਸ ਸੀ ਹਰਜੋਤ ਸਿੰਘ ਜੀ ਕੀ ਬਣਦਾ ਹੈ ਇਸ ਆਉਣ ਵਾਲੇ ਸਮੇਂ ਦੇ ਵਿੱਚ। ਪਰ ਇਹ ਸਿੰਘ ਜਿਹੜੇ ਆ ਇਹਨਾਂ ਦੇ ਇੱਦਾਂ ਹੀ ਫਸੇ ਰਹਿਣੇ ਆ। 2022 ਤੋਂ ਬਾਅਦ ਦੇ ਵਿੱਚ ਪਤਾ ਲੱਗੂਗਾ ਵੀ ਹਾਊਸ ਜਾਂ ਸੈਨੇਟ ਦੀ ਮੈਜੋਰਟੀ ਕਿਸੇ ਪਾਸੇ ਨੂੰ ਫਲਿੱਪ ਹੁੰਦੀ ਆ ਜਾਂ ਇੱਦਾਂ ਹੀ ਸਟੇਲਮੇਟ ਜਿਹੜਾ ਆ ਉਹ ਬਣਿਆ ਰਹਿੰਦਾ ਹੈਗਾ ਆ। ਜੀ ਅਗਲੀ ਖਬਰ ਵੱਲ ਚਲੀਏ। ਅੱਜ ਫੋਰਬਸ ਮੈਗਜ਼ੀਨ ਨੇ ਜਿਹੜੀ ਆ
35ਵੀਂ ਸਾਲਾਨਾ ਵਰਲਡ ਦੇ ਜਿਹੜੇ ਬਿਲੀਅਨਰ ਆ ਉਹਨਾਂ ਦੀ ਲਿਸਟ ਜਾਰੀ ਕੀਤੀ ਆ। ਪਿਛਲੇ ਸਾਲ ਦੇ ਦੌਰਾਨ ਗਰੀਬ ਜਿਹੜੇ ਆ ਵਿਚਾਰੇ ਰੋਟੀ ਦੇ ਖੁਣੋਂ ਵੀ ਰਹਿ ਗਏ। ਆਪਾਂ ਦੇਖਿਆ ਕਈ ਮੁਲਕਾਂ ਦੇ ਵਿੱਚ ਕਿੰਨੇ ਮੀਲ ਉਹ ਤੁਰ ਕੇ ਜਾਂਦੇ ਰਹੇ ਤੇ ਉਹਨਾਂ ਦੇ ਕੋਲ ਖਾਣ ਪੀਣ ਲਈ ਸਮਾਨ ਵੀ ਨਹੀਂ ਸੀ। ਪਰ ਸਾਲ 2020 ਜਿਹੜਾ ਆ ਉਹ ਬਿਲੀਅਨਰਸ ਦੇ ਲਈ ਬਹੁਤ ਵਧੀਆ ਰਿਹਾ ਹੈਗਾ ਆ। 2755 ਬਿਲੀਅਨਰਸ ਇਸ ਵੇਲੇ ਪੂਰੇ ਦੁਨੀਆ ਦੇ ਵਿੱਚ ਆ। ਪਿਛਲੇ ਸਾਲ 2019 ਨਾਲੋਂ 660 ਬਿਲੀਅਨਰਸ ਐਡ ਹੋਏ ਆ ਤੇ 8 ਟ੍ਰਿਲੀਅਨ ਡਾਲਰ ਤੋਂ ਇਹ ਜਿਹੜੀ ਉਹਨਾਂ ਦੀ ਨੈਟਵਰਥ ਆ ਉਹ ਵੱਧ ਕੇ 13.1 ਟ੍ਰਿਲੀਅਨ ਡਾਲਰ ਹੋ ਗਈ ਆ। ਤੇ ਜਿਹਦੇ ਵਿੱਚ ਚਾਈਨਾ ਤੋਂ ਕਹਿੰਦੇ ਵੀ 210 ਤੇ ਹਾਂਗਕਾਂਗ, ਚਾਈਨਾ ਤੇ ਹਾਂਗਕਾਂਗ ਤੋਂ 210 ਨਵੇਂ ਬਿਲੀਅਨਰਸ ਐਡ ਹੋਏ ਆ। US ਤੋਂ 98 ਜਿਹੜੇ ਆ ਨਵੇਂ ਐਡ ਹੋਏ ਆ। ਸੋ ਇਹਦੇ ਵਿੱਚ ਇਲੋਨ ਮਸਕ ਵੀ ਹੈਗੇ ਆ, ਚਾਈਨਾ ਦੀ ਕੇਟ ਵੈਂਗ ਆ, ਐਮਾਜ਼ੋਨ ਦੇ ਫਾਊਂਡਰ ਜੈਫ ਬੀਜ਼ੋਸ ਆ, ਨਾਈਜੀਰੀਆ ਦਾ ਅਲੀਕੋ ਡੈਂਗੋਨੋਟੇ ਇੱਕ ਜਿਹੜਾ ਬਿਲੀਅਨਰ ਹੈਗਾ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਟੈਕਸਸ ਰੇਂਜਰਸ ਦੇ ਹੋਮ ਓਪਨਰ ਦੇ ਵਿੱਚ ਕੱਲ੍ਹ ਕਹਿੰਦੇ 40,000 ਫੈਨਸ ਜਿਹੜੇ ਆ ਸਾਈਡ ਬਾਏ ਸਾਈਡ ਬੈਠ ਕੇ ਜਿਹੜੇ ਉਹਨਾਂ ਨੇ ਦੇਖਿਆ। ਗਲੋਬ ਲਾਈਫ ਫੀਲਡ ਵੈਨਿਊ ਜਿਹੜੀ ਕਹਿੰਦੇ ਪੂਰੀ ਫੈਨ ਕਪੈਸਿਟੀ ਦੇ ਨਾਲ ਜਿਹੜੀ ਉਹ ਭਰੀ ਸੀਗੀ। ਸੋ ਇਹ ਮੇਜਰ ਪਹਿਲਾ ਸਪੋਰਟਿੰਗ ਇਵੈਂਟ ਆ ਜਿੱਥੇ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਆਡੀਅੰਸ ਦਰਸ਼ਕ ਆ ਉਹਨਾਂ ਨੂੰ ਜਿਹੜਾ ਦੇਖਣ ਦਾ ਇਜਾਜ਼ਤ ਜਿਹੜੀ ਉਹ ਮਿਲੀ ਸੀਗੀ। ਸੋ 1 ਸਾਲ ਬਾਅਦ ਕਿਤੇ ਲੋਕਾਂ ਨੂੰ ਇਹ ਮੌਕਾ ਆ ਉਹ ਹੁਣ ਮਿਲਿਆ ਹੈਗਾ ਆ। ਸੋ ਆਲਰੇਡੀ ਜਿਹੜਾ ਹਰਜੋਤ ਸਿੰਘ ਜੀ ਆਪਾਂ ਪਿਛਲੇ ਦਿਨਾਂ ਦੇ ਵਿੱਚ ਕੰਟਰੋਵਰਸ਼ੀਅਲ ਟੌਪਿਕ ਵੈਕਸੀਨ ਪਾਸਪੋਰਟ ਦਾ ਜਿਹੜਾ ਆ ਉਹ ਜ਼ਿਕਰ ਸੁਣਦੇ ਆ ਰਹੇ ਹਾਂ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੇ ਵੀ ਕਈ ਸੂਬਿਆਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਕਈ ਜਿਹੜੀਆਂ ਕਾਰਪੋਰੇਸ਼ਨਸ ਆ, ਕਈ ਜਿਹੜੀਆਂ ਕੰਪਨੀਜ਼ ਆ ਉਹ ਇੱਦਾਂ ਦਾ ਅਖਤਿਆਰ ਜਿਹੜੀਆਂ ਉਹ ਲਿਆ ਸਕਦੀਆਂ ਵੀ ਹਾਂ ਅਸੀਂ ਉਹਨਾਂ ਲੋਕਾਂ ਨੂੰ ਹੀ ਅਜਿਹੀਆਂ ਚੀਜ਼ਾਂ ਦੇਖਣ ਦੀ ਇਜਾਜ਼ਤ ਦੇਵਾਂਗੇ ਜਿਹੜੇ ਫੁੱਲੀ ਵੈਕਸੀਨੇਟ ਜਿਹੜੇ ਆ ਉਹ ਹੋਏ ਹੋਣਗੇ ਕਰੋਨਾ ਵਾਇਰਸ ਆ ਉਸ ਨੂੰ ਲੈ ਕੇ। ਸੋ ਇਸ ਨੂੰ ਲੈ ਕੇ ਕਈ ਏਅਰਲਾਈਨ ਵੀ ਜਿਹੜੀਆਂ ਇਸ ਦੇ ਉੱਤੇ ਪੋਲਿਸੀਜ਼ ਜਿਹੜੀਆਂ ਉਹ ਘਟ ਸਕਦੀਆਂ ਨੇ। ਅਤੇ ਹੁਣ ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਇੰਡੀਆ ਦੇ ਵਿੱਚ ਕੋਵਿਡ-19 ਦੇ ਕੇਸ ਲਗਾਤਾਰ ਕਿੰਨੇ ਜ਼ਿਆਦਾ ਵੱਧ ਰਹੇ ਆ। ਉੱਥੇ ਦਾ ਜਿਹੜਾ ਇੱਕ ਨਵਾਂ ਮਿਊਟੈਂਟ ਆ ਉਸਨੇ ਜਿਹੜੀ ਹੁਣ ਦਹਿਸ਼ਤ ਜਿਹੜੀ ਉਹ ਫੈਲਾਈ ਹੋਈ ਹੈਗੀ ਆ। ਡਬਲ ਮਿਊਟੈਂਟ ਜਿਹੜੇ ਉੱਥੇ ਦਾ ਆਇਆ ਆ ਅਤੇ ਉਹਦੇ ਨਾਲ ਮੇ ਵੀ ਇਹ ਜਿਹੜਾ ਜਿਹੜੇ ਫੁੱਲੀ ਵੈਕਸੀਨੇਟਿਡ ਕੋਵਿਡ-19 ਨੂੰ ਲੈ ਕੇ ਹੈਗੇ ਆ ਬਹੁਤ ਸਾਰੇ ਹੋਰ ਮੁਲਕ ਜਾਂ ਬਹੁਤ ਸਾਰੇ ਜਿਹੜੇ ਏਅਰਲਾਈਨਸ ਆ ਉਹ ਇਸ ਨੂੰ ਜਿਹੜਾ ਉਹ ਲਾਗੂ ਵੀ ਉਹ ਕਰ ਦੇਣ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਜਿਹੜੇ ਨੋਰਮਲ ਲਾਈਫ ਵੱਲ ਨੂੰ ਜਿਹੜਾ ਉਹ ਵਧਣਾ ਚਾਹੁੰਦੇ ਨੇ। ਸੋ ਇਹ ਇਸ ਦੀ ਜਿਹੜੀ ਕਿਤੇ ਨਾ ਕਿਤੇ ਪਹਿਲੀ ਸਪੋਰਟਿੰਗ ਇਵੈਂਟ ਦੇ ਨਾਲ ਉਹ ਸ਼ੁਰੂਆਤ ਆਪਾਂ ਵੱਡੇ ਪੱਧਰ ਦੇ ਉੱਤੇ ਦੇਖ ਸਕਦੇ ਹਾਂ ਵੀ 40,000 ਬੰਦਾ ਜਿਹੜਾ ਉਹ ਪਹਿਲੀ ਦੀ ਇਕੱਠਾ ਜਿਹੜਾ ਉਹ ਬੈਠਿਆ ਸੀਗਾ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜਾ ਪੈਰਾਡੈਮਿਕ ਕਰੋਨਾ ਹੋਇਆ ਉਹਦੇ ਦੌਰਾਨ ਕਈ ਚੀਜ਼ਾਂ ਦੀਆਂ ਜਿਹੜੀਆਂ ਕੀਮਤਾਂ ਆ ਉਹ ਬਹੁਤ ਜ਼ਿਆਦਾ ਵੱਧ ਗਈਆਂ। ਲੰਬਰ ਦੀ ਕੀਮਤ 70% ਵਧੀ ਆ। ਹੁਣ ਰੈਸਟੋਰੈਂਟ ਇੰਡਸਟਰੀ ਜਿਹੜੀ ਆ ਉਹ ਬੁਰੀ ਤਰ੍ਹਾਂ ਹਿੱਟ ਹੋ ਰਹੀ ਆ। ਕਹਿੰਦੇ ਜਿਹੜੀ ਕੈਚਅਪ ਆ ਉਹ ਰੈਸਟੋਰੈਂਟਾਂ ਨੂੰ ਮਿਲ ਨਹੀਂ ਰਹੀ। ਜਿਹੜਾ ਆਟਾ, ਪੈਪਰੋਨੀ, ਐਲੂਮੀਨੀਅਮ ਜਿਹੜੇ ਕੈਨਸ ਦੇ ਵਿੱਚ ਹੁੰਦੇ ਉਹ ਬਹੁਤ ਜ਼ਿਆਦਾ ਸ਼ਾਰਟੇਜ ਦੇ ਵਿੱਚ ਆ। ਜਨਵਰੀ ਤੋਂ ਲੈ ਕੇ ਹੁਣ ਤੱਕ ਅਪ੍ਰੈਲ ਦੇ ਪਹਿਲੇ ਹਫ਼ਤੇ ਤੱਕ ਕੈਚਅਪ ਦੇ ਰੇਟ 13% ਜਿਹੜੇ ਆ ਵੱਧ ਗਏ ਆ। ਸੋ ਕਹਿੰਦੇ ਜਦੋਂ ਹੁਣ ਤੁਸੀਂ ਆਮ ਰੈਸਟੋਰੈਂਟਸ ਜਾਓਗੇ ਚਾਹੇ ਕੋਈ ਵੀ ਫਾਸਟ ਫੂਡ ਵੀ ਹੋਣ ਉੱਥੇ ਤੁਹਾਨੂੰ ਬੋਤਲਾਂ ਵਾਲੀ ਕੈਚਅਪ ਨਹੀਂ ਮਿਲਦੀ। CDC ਨੇ ਨਵੀਆਂ ਗਾਈਡਲਾਈਨ ਵੀ ਇਹ ਜਾਰੀ ਕੀਤੀਆਂ ਸੀ ਵੀ ਉੱਦਾਂ ਦੀ ਚੀਜ਼ ਨਾ ਰੱਖੋ ਜਿਹੜੇ ਲੋਕ ਆਪਸ ਵਿੱਚ ਸ਼ੇਅਰ ਕਰ ਸਕਦੇ ਹੋਣ। ਸੋ ਛੋਟੇ ਛੋਟੇ ਜਿਹੜੇ ਪੈਕੇਟ ਆ ਉਹ ਦਿੱਤੇ ਜਾ ਰਹੇ ਹੈਗੇ। ਜੀ ਜੀ, ਡੈਰਿਕ ਚੌਬਨ ਦੇ ਟਰਾਇਲ ਦਾ ਜਿਹੜਾ ਆ ਉਹ ਲਗਾਤਾਰ ਚੱਲ ਰਿਹਾ ਹੈਗਾ। ਕੱਲ੍ਹ ਮਿਨੀਐਪੋਲਿਸ ਦੇ ਜਿਹੜੇ ਪੁਲਿਸ ਦੇ ਚੀਫ ਆ ਉਹ ਵੀ ਇਹਨਾਂ ਨੇ ਟੈਸਟੀਫਾਈ ਜਿਹੜਾ ਉਹ ਕੀਤਾ ਸੀ। ਇਹ ਆਪਣੀ ਟੈਸਟੀਫਾਈ ਕਰਦੇ ਹੋਏ ਅਦਾਲਤ ਦੇ ਵਿੱਚ ਆਪਣੇ ਬਿਆਨ ਦਰਜ ਕਰਾਉਂਦੇ ਹੋਏ ਉਹਨਾਂ ਨੇ ਕਿਹਾ ਵੀ ਜਿਹੜਾ ਡੈਰਿਕ ਚੌਬਨ ਨੇ ਉਸ ਦੇ ਉੱਤੇ ਗੋਡਾ ਧਰੀ ਰੱਖਿਆ ਉਹ ਟੋਟਲੀ ਪੋਲਿਸੀਜ਼ ਨੂੰ ਵਾਇਲੇਟ ਕਰਦਾ ਸੀਗਾ, ਡਿਪਾਰਟਮੈਂਟ ਦੀਆਂ ਜਿਹੜੀਆਂ ਆ ਉਹ ਪੋਲਿਸੀਜ਼ ਨੂੰ। ਉਹਨਾਂ ਨੇ ਕਿਹਾ ਵੀ ਸਾਡੇ ਜਿਹੜੇ ਪ੍ਰਿੰਸੀਪਲਸ ਆ ਅਤੇ ਵੈਲਿਊਜ਼ ਆ ਇਹ ਉਸ ਦੇ ਖਿਲਾਫ ਜਿਹੜਾ ਉਸਨੇ ਕਾਰਵਾਈ ਕੀਤੀ ਸੀਗੀ। ਸੋ ਆਪਾਂ ਨੂੰ ਯਾਦ ਹੋਣਾ ਜਦੋਂ ਸਾਰਿਆਂ ਨੂੰ ਯਾਦ ਦਿਵਾਉਂਦੇ ਜਾਈਏ ਵੀ ਜਦੋਂ ਪਿਛਲੇ ਸਾਲ ਦੇ ਵਿੱਚ ਗਰਮੀਆਂ ਦੇ ਹੀ ਦਿਨਾਂ ਦੇ ਵਿੱਚ ਇਹਨਾਂ ਨੇ ਇਹ ਜਦੋਂ ਇਹ ਕਾਂਡ ਵਾਪਰਿਆ ਸੀ ਉਸ ਤੋਂ ਬਾਅਦ ਦੇ ਵਿੱਚ 4 ਚੁਫੇਰੇ ਪ੍ਰੋਟੈਸਟ
ਤੇ ਰਾਈਟਸ ਤੇ ਹਿੰਸਾ ਬਹੁਤ ਕੁਛ ਜਿਹੜਾ ਉਹ ਵਾਪਰਿਆ ਤੇ ਹੁਣ ਫਾਈਨਲੀ ਇਸ ਦਾ ਜਿਹੜਾ ਟਰਾਇਲ ਆ ਉਸ ਪੁਲਿਸ ਅਫਸਰ ਦਾ ਚੱਲ ਰਿਹਾ ਆ ਤੇ ਉਸ ਦੇ ਨਾਲ ਜਿਹੜੇ 3 ਹੋਰ ਸਾਥੀ ਪੁਲਿਸ ਅਫਸਰ ਸੀਗੇ ਉਹਨਾਂ ਦਾ ਟਰਾਇਲ ਵੀ ਕਹਿੰਦੇ ਇਸ ਸਾਲ ਦੇ ਵਿੱਚ ਉਹ ਚੱਲੇਗਾ। ਸੋ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਐਕਸ਼ਨ ਸੀਗਾ ਡੀ ਐਸਕੇਲੇਸ਼ਨ ਵਾਲਾ ਡੈਰਿਕ ਚੌਬਨ ਦਾ ਉਹ ਨਹੀਂ ਸੀਗਾ ਤੇ ਕਹਿੰਦੇ ਵੀ ਅਗਲਾ ਬੰਦਾ ਜਦੋਂ ਇੱਕ ਹਿਸਾਬ ਦੇ ਨਾਲ ਉਹ ਕਹਿ ਰਿਹਾ ਸੀਗਾ ਵੀ ਮੈਨੂੰ ਸਾਹ ਨਹੀਂ ਆ ਰਿਹਾ ਵੀ ਛੱਡ ਦੇ ਗੋਡਾ ਉੱਤੋਂ ਜਿਹੜਾ ਉਹ ਚੱਕ ਲਾ, ਪਰ ਫਿਰ ਵੀ ਗੋਡਾ ਉਸਨੇ ਜਿਹੜਾ ਉਹ ਚੱਕਿਆ ਨਹੀਂ, ਜਿਸ ਤੋਂ ਬਾਅਦ ਦੇ ਵਿੱਚ ਉਹ ਮੌਤ ਹੋ ਗਈ। ER ਡਾਕਟਰ ਵੀ ਜਿਹੜਾ ਕੱਲ੍ਹ ਉਹ ਬੋਲਿਆ ਉਹਨੇ ਕਿਹਾ ਵੀ ਮੈਨੂੰ ਵੀ ਇਹੀ ਲੱਗਦਾ ਹੈ ਵੀ ਆਕਸੀਜਨ ਇਸ ਦੇ ਜਿਹੜੇ ਆ ਉਹ ਦਿਲ ਨੂੰ ਨਾ ਜਾਣ ਕਰਕੇ ਉਸ ਦੀ ਰੁਕਾਵਟ ਆਉਣ ਕਰਕੇ ਉਸ ਦੀ ਮੌਤ ਜਿਹੜੀ ਹੋਈ ਆ। ਜਦ ਕਿ ਡਿਫੈਂਸ ਦੇ ਜਿਹੜੇ ਡੈਰਿਕ ਚੌਬਨ ਦੇ ਤਰਫੋਂ ਲਾਇਰਸ ਆ ਉਹਨਾਂ ਦਾ ਇਹ ਦਾਅਵਾ ਸੀਗਾ, ਇਹ ਕਹਿ ਰਹੇ ਆ ਵੀ ਇਸ ਦੇ ਸਿਸਟਮ ਦੇ ਵਿੱਚ ਨਸ਼ੀਲੇ ਪਦਾਰਥ ਸੀਗੇ, ਹੈਰੋਇਨ ਵਗੈਰਾ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਸੀ ਜਿਸ ਕਰਕੇ ਇਸ ਨੂੰ ਹਾਰਟ ਅਟੈਕ ਆਇਆ ਸੀਗਾ। ਸੋ ਇਹ ਹੁਣ ਦੇਖਦੇ ਹਾਂ ਹਰਜੋਤ ਸਿੰਘ ਜੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਟਰਾਇਲ ਦਾ ਕੀ ਨਤੀਜਾ ਜਿਹੜਾ ਆ ਉਹ ਆਵੇਗਾ। ਅਤੇ ਇਸ ਚੀਜ਼ ਦੇ ਲਈ ਦੇਖੋ ਚਾਹੇ ਬਿਜ਼ਨਸ ਹੋ ਚਾਹੇ ਕਿਸੇ ਵੀ ਤਰੀਕੇ ਦੇ ਨਾਲ ਆ, ਜੇ ਚੌਬਨ ਦੇ ਹੱਕ ਦੇ ਵਿੱਚ ਫੈਸਲਾ ਆ ਜਾਂਦਾ ਆ ਅਤੇ ਫਿਰ ਜਿਹੜੀ ਹਿੰਸਾ ਆ ਉਹ ਆਪਾਂ ਦੁਬਾਰਾ ਜਿਹੜੀ ਉਹ ਦੇਖ ਸਕਦੇ ਹਾਂ ਵੀ ਉੱਦਾਂ ਦੀ ਚੀਜ਼ ਜਿਹੜੀ ਆ ਰਾਈਟਿੰਗ ਪ੍ਰੋਟੈਸਟ ਜਿਹੜੇ ਉਹ ਚੀਜ਼ ਜਿਹੜੇ ਹੋ ਸਕਦੇ ਆ ਜੇ ਉਸ ਦੇ ਹੱਕ ਦੇ ਵਿੱਚ ਆਉਂਦੇ ਆ ਅਤੇ ਤਾਂ ਵੀ ਜਿਹੜਾ ਯੂ ਨੈਵਰ ਨੋ ਕੀ ਜਿਹੜੀ ਸਥਿਤੀ ਜਿਹੜੀ ਆ ਉਹ ਜਿਹੜੀ ਉਹ ਹੋਵੇਗੀ। ਪਰ ਤਣਾਅਪੂਰਨ ਮਾਹੌਲ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਟਰਾਇਲ ਦੇ ਨਤੀਜੇ ਤੋਂ ਬਾਅਦ ਦੇ ਵਿੱਚ ਅਮਰੀਕਾ ਦੇ ਵਿੱਚ ਰਹਿਣ ਵਾਲਾ ਹੈਗਾ ਆ। ਜੀ ਆਪਾਂ ਬਹੁਤ ਸਾਰੇ ਲੋਕ ਵੈਕਸੀਨ ਲਵਾ ਰਹੇ ਹਾਂ, ਕਈਆਂ ਨੇ 2-2 ਵੀ ਲਵਾ ਰਹੇ ਆ ਅਤੇ ਇਹਦੇ ਨਾਲ ਆਪਾਂ ਯਕੀਨ ਕਰੀ ਬੈਠੇ ਹਾਂ ਵੀ ਸਾਨੂੰ ਕੁਛ ਨਹੀਂ ਹੋਣਾ। ਮਿਸ਼ੀਗਨ ਸਟੇਟ ਤੋਂ ਖਬਰ ਆ ਰਹੀ ਆ ਵੀ 246 ਲੋਕਾਂ ਨੂੰ ਫੁੱਲੀ ਵੈਕਸੀਨੇਟ ਕੀਤਾ ਗਿਆ ਸੀ, 2-2 ਜਿਨ੍ਹਾਂ ਦੇ ਟੀਕੇ ਲੱਗਣੇ ਸੀ ਲਾਏ ਗਏ ਸੀ। ਉਹਨਾਂ ਦੇ ਵਿੱਚੋਂ 3 ਜਾਣੇ ਜਿਹੜੇ ਆ ਲੇਟਰ ਔਨ ਉਹਨਾਂ ਨੂੰ ਕਰੋਨਾ ਵਾਇਰਸ ਹੋਇਆ ਅਤੇ 3 ਜਾਣਿਆਂ ਦੀ ਜਿਹੜੀ ਮੌਤ ਹੋਈ ਆ। ਇਹ ਜਿਹੜਾ ਡਾਟਾ ਉਹਨਾਂ ਨੇ ਜਨਵਰੀ 1 ਤੋਂ ਲੈ ਕੇ ਮਾਰਚ 31 ਤੱਕ ਜਿਹੜਾ ਆ ਇਹ ਪੂਰਾ ਉਹਨਾਂ ਨੇ ਆਪਣਾ ਰੱਖਿਆ ਸੀ ਸਟੱਡੀ ਦੇ ਵਾਸਤੇ ਵੀ ਇਹਨਾਂ ਦੇ ਉੱਤੇ ਕੀ ਇਫੈਕਟ ਹੁੰਦਾ ਹੈਗਾ। ਹੁਣ CDC ਜਿਹੜੀ ਆ ਉਹ ਇਸ ਦੀ ਜਿਹੜੀ ਇਨਵੈਸਟੀਗੇਟ ਕਰ ਰਹੀ ਹੈਗੀ ਆ ਵੀ ਕਿੰਨੇ % ਜਿਹੜੇ ਆ ਕਰੋਨਾ ਵਾਇਰਸ ਨੂੰ ਜਿਹੜਾ ਆ ਬਚਣ ਤੋਂ ਜਦੋਂ ਟੀਕਾ ਲੱਗ ਗਿਆ ਉਹ ਤੋਂ ਬਚਦੇ ਆ ਅਤੇ ਕਿੰਨੇ % ਨੂੰ ਫੇਰ ਜਿਹੜਾ ਕਰੋਨਾ ਵਾਇਰਸ ਹੋ ਸਕਦਾ ਆ। ਸੋ ਆਪਾਂ ਜ਼ਰੂਰ ਬਿਲਕੁਲ ਪੰਜਾਬੀ ਰੇਡੀਓ USA ਵੱਲੋਂ ਜਿੰਨੇ ਵੀ ਸਾਡੇ ਸਰੋਤੇ ਆ ਪਲੀਜ਼ ਜਿਨ੍ਹਾਂ ਨੇ ਟੀਕੇ ਲਗਵਾ ਵੀ ਲਏ ਆ ਕੇਅਰਫੁਲ ਪੂਰੀ ਤਰ੍ਹਾਂ ਰਹੋ, ਬਾਹਰ ਜਾਣਾ ਮਾਸਕ ਪਾ ਕੇ ਰੱਖੋ, ਹੱਥ ਸਫਾਈ ਸਾਰਾ ਕੁਛ ਬਿਲਕੁਲ ਧਿਆਨ ਨਾਲ ਰੱਖੋ। ਸੋ ਜ਼ਰੂਰੀ ਨਹੀਂ ਵੀ ਤੁਸੀਂ ਟੀਕਾ ਲਵਾ ਲਿਆ ਵੀ ਹਾਂ ਠੀਕ ਆ ਹੁਣ ਮੈਨੂੰ ਕਰੋਨਾ ਵਾਇਰਸ ਮੁੜ ਕੇ ਨਹੀਂ ਹੋਣਾ ਜੀ। ਸੋ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਆ। ਉੱਦਾਂ ਵੈਸੇ ਵੈਕਸੀਨ ਲਵਾਉਣ ਦਾ ਮਤਲਬ ਤਾਂ ਮਕਸਦ ਤਾਂ ਇਹੀ ਆ ਵੀ ਸਾਰਾ ਕੁਛ ਜਿਹੜਾ ਉਹ ਨੋਰਮਲ ਹੋਵੇ, ਪਰ ਰੀਜ਼ਨ ਇਹ ਆ ਵੀ ਬਹੁਤ ਸਾਰੀਆਂ ਬਿਮਾਰੀਆਂ ਜਿਨ੍ਹਾਂ ਦੀ ਵੈਕਸੀਨੇਸ਼ਨਜ਼ ਕੀਤੀਆਂ ਗਈਆਂ ਜਦੋਂ ਕੁਛ % ਲੋਕ ਲਵਾਉਣੋਂ ਹਟ ਜਾਂਦੇ ਆ ਅਤੇ ਉਸ ਦੇ ਫੈਲਣ ਦੇ ਚਾਂਸ ਫਿਰ ਦੁਬਾਰਾ ਵੱਧ ਜਾਂਦੇ, ਕਿਉਂਕਿ ਅਜੇ ਆਪਾਂ ਅਮਰੀਕਾ ਦੇ ਵਿੱਚ ਹਰਡ ਇਮਿਊਨਿਟੀ ਹਾਸਲ ਕਰਨ ਦੇ ਵਿੱਚ ਉੱਥੇ ਤੱਕ ਨਹੀਂ ਪਹੁੰਚੇ। ਸੋ ਉਹਨੂੰ ਕਾਮਯਾਬੀ ਉੱਥੇ ਤੱਕ ਪਹੁੰਚਣ ਦੇ ਲਈ ਥੋੜ੍ਹਾ ਸਮਾਂ ਹੋਰ ਲੱਗੇਗਾ। ਉਦੋਂ ਤੱਕ ਇਹਤਿਆਤ ਧਿਆਨ ਜਿਹੜਾ ਆ ਉਹ ਤੁਸੀਂ ਜ਼ਿਆਦਾ ਜਿਹੜਾ ਆਮ ਮਰਾਂ ਦੇ ਨਾਲੋਂ ਜਿਹੜਾ ਉਹ ਜ਼ਿਆਦਾ ਰੱਖੋ। ਅਤੇ ਹਰਜੋਤ ਸਿੰਘ ਜੀ ਆਪਾਂ ਇੱਥੇ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਅਪਡੇਟ ਅਮਰੀਕਾ ਦੇ ਵਿੱਚ ਇੱਦਾਂ ਹੀ ਜਾਰੀ ਰਹੇਗਾ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM। ਉਹ ਬੜੇ ਚੇਤੇ ਆਉਂਦੇ ਨੇ ਪੰਜਾਬ ਦੇ ਰਸ ਆਟੇ ਦੀਆਂ ਕੁੱਕੀਆਂ ਉਹ ਵੀਰੇ ਬਸ ਉਹ ਕਿੱਥੋਂ ਖਾਈਏ। ਉਹ ਹੁਣ ਨਾ ਮਿਸ ਕਰੋ ਪੰਜਾਬ ਦੀਆਂ ਕੁਕੀਜ਼ ਤੇ ਰਸਦਾਰ ਸ਼ੁੱਧ ਤੇ ਦੇਸੀ ਸਵਾਦ, ਕਿਉਂਕਿ ਹੰਸ ਲੈ ਕੇ ਆਇਆ ਹੈ ਕੁਕੀਜ਼ ਤੇ ਰਸ ਦੇ ਮਜ਼ੇਦਾਰ ਫਲੇਵਰ। ਪੀਪੇ ਵਾਲੇ ਆਟੇ ਬਿਸਕਿਟ, जीरा, अजवैन, काजू, मार्बल, पिस्ता, ड्राई फ्रूट, टूटी फ्रूटी, बादाम ते जैम कुकीज, सूजी, सौंफ ते बटर रस। खा के बड़ा स्वाद आया हंस दिया कुकियां हंस दे रस। तुसी भी जाओ ते अज ही ले आओ अपने नजदीकी स्टोर तो। आप भी खाओ ते होरनां नूं भी खवाओ। हंस भरोसा परिवार दी सेहत दा।
खुल गया ओ भाई की खुल गया कोलिया ट्रक ड्राइविंग स्कूल खुल गया फ्रिजनो विच हाईवे 99 ਅਤੇ 180 ਦੀ ਨੁੱਕਰ ਤੇ ਬਹੁਤ ਹੀ ਵਾਜਿਬ ਕੀਮਤ ਅਤੇ 25 ਸਾਲ ਤੋਂ ਵਧੇਰੇ ਤਜਰਬੇ ਵਾਲੇ ਅਧਿਆਪਕਾਂ ਦੁਆਰਾ ਸਿਖਲਾਈ ਦਿੱਤੀ ਜਾ ਰਹੀ ਹੈ ਕਾਰ ਚਾਹੇ ਟਰੱਕ ਆਟੋਮੈਟਿਕ ਅਤੇ ਗੇਅਰਾਂ ਵਾਲੇ 10 ਸਪੀਡ ਟਰੱਕ 53 ਫੁੱਟੇ ਟ੍ਰੇਲਰ ਉੱਤੇ ਵੀ ਸਿਖਲਾਈ ਉਪਲਬਧ ਹੈ ਲਾਇਸੈਂਸ ਲੈਣ ਤੋਂ ਬਾਅਦ ਨੌਕਰੀ ਦਿਵਾਉਣ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ ਬਾਹਰੋਂ ਆਉਣ ਵਾਲੇ ਵਿਦਿਆਰਥੀਆਂ ਲਈ ਰਿਹਾਇਸ਼ ਦਾ ਪ੍ਰਬੰਧ ਟਰੱਕਾਂ ਲਈ ਖੁੱਲੀ ਪਾਰਕਿੰਗ 48 ਸਟੇਟ ਦੇ ਲਈ ਡਰਾਈ ਲੋਡ ਦੇ ਲਈ ਡਰਾਈਵਰ ਅਤੇ ਓਨਰ ਆਪਰੇਟਰਾਂ ਦੀ ਜ਼ਰੂਰਤ ਹੈ ਵੀਕਲੀ ਤਨਖਾਹ ਮਿਲੇਗੀ ਟਰੱਕ ਰਿਪੇਅਰ ਦਾ ਕੰਮ ਕਰਦੇ ਹਨ ਤੇ ਟਾਇਰਾਂ ਦੀ ਵੱਡੀ ਸੇਲ ਲੱਗੀ ਹੈ ਗੱਲ ਕੀ ਸਾਰੀਆਂ ਸਹੂਲਤਾਂ ਨਾਲ ਭਰਪੂਰ ਇੱਕੋ ਜਗ੍ਹਾ ਢੋਲੀਆ ਟਰੱਕ ਡਰਾਈਵਿੰਗ ਸਕੂਲ 2306 ਵੈਸਟ ਡੈਨ ਟ੍ਰਾਂਕੁਇਲੋ ਡਰਾਈਵ ਫ੍ਰੈਸਨੋ ਹੋਰ ਜਾਣਕਾਰੀ ਲਈ ਕਾਲ 559 266 3737 ਜਾਂ 559 264 3737 थोड़ा तिखा थोड़ा मिठा जिहा कुछ खाण ਨੂੰ ਜੀ ਕਰੇ ਤਾਂ ਨਿਊ ਇੰਡੀਆ ਸਵੀਟ ਐਂਡ ਸਪਾਈਸੀ ਫ੍ਰੈਜ਼ਨੋ ਜ਼ਰੂਰ ਵਿਜ਼ਿਟ ਕਰੋ ਜਿੱਥੇ ਤੁਹਾਨੂੰ ਮਿਲੇਗੀ ਪੰਜਾਬੀ ਇੰਡੀਅਨ ਫਿਊਜ਼ਨ ਗਰੋਸਰੀ ਮਸਾਲੇ ਹਰੀਆਂ ਤਾਜ਼ੀਆਂ ਤੇ ਫਰੋਜ਼ਨ ਸਬਜ਼ੀਆਂ ਆਰਗੈਨਿਕ ਸਮਾਨ ਤੇ ਨਾਲ ਹੀ ਹਰ ਤਰ੍ਹਾਂ ਦੀ ਮਿਠਾਈ ਖੋਏ ਵਾਲੀਆਂ ਪਿੰਨੀਆਂ ਤੇ ਵਿਆਹ ਦੀ ਭਾਜੀ ਬਲੈਂਕਟ ਤੇ ਗੁਰਦੁਆਰਾ ਸਾਹਿਬ ਲਈ ਰੁਮਾਲਾ ਸਾਹਿਬ ਵੀ ਮਿਲਦੇ ਨੇ ਤੇ ਹਾਂ ਇਹਨਾਂ ਦੇ ਚਾਟ ਕਾਰਨਰ ਤੇ ਚਟਪਟੀ ਚਾਟ ਗੋਲ ਗੱਪੇ ਮਸਾਲਾ ਡੋਸਾ ਤੇ ਸਭ ਕੁਝ ਮਿਲੇਗਾ ਪਰੌਂਠਾ ਤੰਦੂਰੀ ਕੁਲਚਾ ਵੈਜੀਟੇਰੀਅਨ ਖਾਣਾ ਭਾਵੇਂ ਪੈਕ ਕਰਾਓ ਤੇ ਜਾਂ ਟੇਕ ਆਊਟ ਲੋ ਕਿਸੇ ਵੀ ਫੰਕਸ਼ਨ ਲਈ ਖਾਣਾ ਵੀ ਆਰਡਰ ਕਰ ਸਕਦੇ ਹੋ ਮੱਕੀ ਦੀ ਰੋਟੀ ਸਰੋਂ ਦਾ ਸਾਗ ਤਾਜ਼ਾ ਗੰਨੇ ਦਾ ਰਸ ਵੀ ਮਿਲਦਾ ਹੈ ਟਰੱਕਾਂ ਵਾਲੇ ਵੀਰ ਤਾਜ਼ਾ ਤੇ ਸਵਾਦ ਖਾਣਾ ਆਰਡਰ ਕਰ ਸਕਦੇ ਨੇ ਤੇ ਪਾਰਕਿੰਗ ਵੀ ਖੁੱਲੀ ਹੈ New India Sweet and Spicy 3225 West Shaw Avenue Suite 103 Fresno ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕਾਲ ਕਰੋ New India Sweet and Spicy ਜਸਵਿੰਦਰ ਸਿੰਘ ਹੋਰਾਂ ਨੂੰ 559 225 2824 559 225 2824 ਰੱਖਰਾ ਇਨਕਮ ਟੈਕਸ ਤੇ ਇਮੀਗ੍ਰੇਸ਼ਨ ਇੱਕ ਭਰੋਸੇਮੰਦ ਨਾਮ ਤੁਸੀਂ ਇਹਨਾਂ ਕੋ ਕਾਰਪੋਰੇਸ਼ਨ ਬਿਜ਼ਨਸ ਪਰਸਨਲ ਇਨਕਮ ਟੈਕਸ ਰੀਅਲ ਐਸਟੇਟ ਘਰ ਵੇਚਣਾ ਜਾਂ ਖਰੀਦਣਾ ਹੋਵੇ ਲਾਈਫ ਇੰਸ਼ੋਰੈਂਸ ਸੀਨੀਅਰ ਸਿਟੀਜ਼ਨ ਵਾਸਤੇ ਮੈਡੀਕੇਅਰ ਇਮੀਗ੍ਰੇਸ਼ਨ ਜਿਵੇਂ ਫੈਮਿਲੀ ਪਟੀਸ਼ਨ ਫਾਈਲਿੰਗ ਸਿਟੀਜ਼ਨਸ਼ਿਪ ਗ੍ਰੀਨ ਕਾਰਡ ਵਰਕ ਪਰਮਿਟ R1 ਵੀਜ਼ਾ I-360 ਐਡਜਸਟਮੈਂਟ ਆਫ ਸਟੇਟਸ ਪਾਸਪੋਰਟ ਰੀਨਿਊ ਕਰਵਾਉਣਾ ਹੋਵੇ ਇੰਡੀਆ ਇੰਗਲੈਂਡ ਕੈਨੇਡਾ ਦੇ ਲਈ ਵੀਜ਼ਾ ਲਗਵਾਉਣਾ ਹੋਵੇ IRS ਦਾ ਕੋਈ ਵੀ ਮਸਲਾ ਹੋਵੇ ਇਹ ਸਾਰੇ ਕੰਮਾਂ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ ਟਰੱਕਿੰਗ ਦੀਆਂ ਨਵੀਆਂ ਕੰਪਨੀਆਂ ਅਤੇ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ ਕੈਲੀਫੋਰਨੀਆ ਵਿੱਚ ਬਣੇ ਨਵੇਂ ਕਾਨੂੰਨ ਦੇ ਕਾਰਨ ਆਪਣੀ ਕਮਿਊਨਿਟੀ ਦੀ ਮਦਦ ਕਰਨ ਦੇ ਲਈ ਇਹ ਅਕਾਊਂਟਿੰਗ ਅਤੇ ਪੇਰੋਲ ਦੀਆਂ ਸੇਵਾਵਾਂ ਵੀ ਦਿੰਦੇ ਹਨ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ ਇਸ ਸਾਲ ਇੰਸ਼ੋਰੈਂਸ ਨਾ ਕਰਾਉਣ ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $695 ਦਾ ਜੁਰਮਾਨਾ ਕੀਤਾ ਜਾਵੇਗਾ ਰੱਖਰਾ ਟੈਕਸ ਐਂਡ ਇਮੀਗ੍ਰੇਸ਼ਨ 3073 ਵੈਸਟ ਐਸ਼ਲੈਂਡ ਐਵੇਨਿਊ ਫ੍ਰੈਜ਼ਨੋ ਕਾਲ 5592439200 ਇਹਨਾਂ ਦੀ ਵੈਬਸਾਈਟ rakhrataxservice.com ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ ਰੀਅਲੀ ਲਾਇਸੈਂਸ ਨੰਬਰ 1759633 ਇੰਸ਼ੋਰੈਂਸ ਲਾਇਸੈਂਸ ਨੰਬਰ 0081976 ਮੁੱਛਾਂ ਤੇ ਨਹੀਂ ਸਿਆਣਪ ਨੂੰ ਹੱਥ ਮਾਰੋ ਕਿ ਬਦਾਮ ਕਿਵੇਂ ਸਾਹਮਣੇ ਆ ਪਿਛਲੀ ਵਾਰੀ ਵਾਲੇ ਬੂਟਿਆਂ ਦਾ ਵੀ ਨੁਕਸਾਨ ਕਰ ਗਏ ਤੇ ਖਲਾਰਾ ਪਾ ਕੇ ਛੱਡ ਗਏ ਭਾਈ ਤੂੰ ਚਿੰਤਾ ਨਾ ਕਰ ਟਰੱਕਿੰਗ ਦੀ ਦੁਨੀਆ 'ਚ ਨਾਮ ਕਮਾਉਣ ਵਾਲੇ GS ਬਾਟ ਦੀ ਐਗਰੀਕਲਚਰ ਐਂਟੀਟੀ ਬਾਟ ਐਗ ਸੋਲੂਸ਼ਨਸ ਕੋਲ ਕਸਟਮ ਐਲੀਮੈਂਟ ਹਾਰਵੈਸਟਿੰਗ ਅਵੇਲੇਬਲ ਹੈ ਜਿਹਦੇ ਵਿੱਚ ਸ਼ੇਕਰ ਸਵੀਪਰ ਹਾਰਵੈਸਟਰ ਕਨਵੇਅਰ ਕਾਰਟ ਬੈਂਕ ਆਊਟ ਐਲੀਵੇਟਰ ਬਦਾਮ ਝਾੜਨ ਤੋਂ ਟਰਾਲੀਆਂ 'ਚ ਲੱਦਣ ਤੱਕ ਦਾ ਸਾਰਾ ਇੰਤਜ਼ਾਮ ਹੈ ਬਾਗ ਲਈ ਬਣੇ ਸਪੈਸ਼ਲ ਕੈਪ ਟਰੈਕਟਰ ਯੂਜ਼ ਕਰਦੇ ਨੇ ਤੇ ਬੂਟਿਆਂ ਨੂੰ ਸਪਰੇਅ ਕਰਨ ਵਾਲੀਆਂ ਕਸਟਮ ਸਪਰੇਅ ਮਸ਼ੀਨਾਂ ਵੀ ਨੇ ਫਿਰ ਹੁਣੇ ਕਾਲ ਕਰੋ ਬਾਟ ਐਗ ਸੋਲੂਸ਼ਨਸ ਫ੍ਰੈਜ਼ਨੋ ਕੈਲੀਫੋਰਨੀਆ ਕਾਲ 5593752652 559-375-2652 ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਸਭ ਤੋਂ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ 408-272-2500 40827222 ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਜ਼ਨੋ 1300 AM KLHC ਬੇਕਰਸਫੀਲਡ 1350 AM KOBO Yuba City 1450 AM KIID Sacramento 1470 AM KCVR Lodi Stockton 1570 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫਿਰ ਸਤਿ ਸ੍ਰੀ ਅਕਾਲ ਵਾਹ ਜੀ ਆਇਆਂ ਨੂੰ ਜੀ ਤੇ ਸਰੋਤਿਓ ਆਪਾਂ ਜਿਹੜਾ ਹੁਣ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਤੁਹਾਡੀਆਂ ਕਾਲਸ ਲਵਾਂਗੇ
ਖਾਸ ਕਰਕੇ ਆਪਾਂ ਉਸ ਮਸਲੇ ਦੇ ਉੱਤੇ ਹੁਣ ਗੱਲ ਜਿਹੜੀ ਆ ਉਹ ਕਰਨੀ। ਹਰਜੋਤ ਸਿੰਘ ਜੀ, ਜਿਹੜੀ ਆਪਾਂ ਸ਼ੁਰੂਆਤ 'ਚ ਗੱਲ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਹੁਣ ਖਾਸ ਕਰਕੇ ਅਮਰੀਕਾ ਅਤੇ ਕੈਨੇਡਾ ਦੇ ਵਿੱਚ ਇਹ ਰੌਲਾ ਪਿਆ ਹੋਇਆ ਆ ਵੀ ਇੱਕ ਜਿਹੜਾ ਭਾਰਤੀ ਇੱਕ ਹਿਸਾਬ ਦੇ ਨਾਲ ਉੱਥੋਂ ਆਇਆ COVID-19 ਦਾ ਮਿਊਟੈਂਟ, ਜਿਸ ਨੂੰ ਡਬਲ ਮਿਊਟੈਂਟ ਕਹਿ ਕੇ ਵੀ ਜਿਹੜਾ ਉਹ ਦੱਸਿਆ ਜਾ ਰਿਹਾ ਹੈਗਾ ਆ। ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਉਹ ਪਾਇਆ ਗਿਆ ਹੈ ਅਤੇ ਕੈਨੇਡਾ ਦੇ ਕੁਛ ਹਿੱਸਿਆਂ ਦੇ ਵਿੱਚ ਜਿਹੜਾ ਆ ਉਹ ਉਸ ਦੀ ਜਿਹੜੀ ਆ ਆਹਟ ਆ ਉਹ ਆਈ ਹੈ। ਸੋ ਉਸ ਕਰਕੇ ਦਹਿਸ਼ਤ ਜਿਹੜੀ ਆ ਉਹ ਫੈਲੀ ਹੋਈ ਆ। 1 ਸਾਲ ਪਹਿਲਾਂ ਇੱਦਾਂ ਹੀ ਜਿਹੜਾ ਸਾਰਾ ਕੁਛ ਆ ਉਹ ਬੰਦ ਹੋ ਗਿਆ ਸੀਗਾ, ਆਉਣਾ ਜਾਣਾ ਬੰਦ ਹੋ ਗਿਆ ਸੀ, ਟਰੈਵਲ ਵਗੈਰਾ ਜਿਹੜਾ ਉਹ ਸਾਰਾ ਕੁਛ ਬੰਦ ਹੋ ਗਿਆ ਸੀਗਾ ਕਿਉਂਕਿ ਕੋਵਿਡ ਦੇ ਕੇਸ ਲਗਾਤਾਰ ਬਹੁਤ ਵੱਧ ਰਹੇ ਸੀਗੇ। ਸੋ ਉੱਥੇ ਲਗਾਤਾਰ ਹੁਣ ਵੱਧ ਰਹੇ ਆ। ਬਹੁਤ ਸਾਰੇ ਲੋਕ ਅਜੇ ਉੱਥੇ ਗਏ ਹੋਣਗੇ, ਉਹ ਵਾਪਸ ਆਉਣਾ ਚਾਹੁੰਦੇ ਹੋਣਗੇ ਜਾਂ ਕਈ ਜਣੇ ਪਲਾਨ ਕਰ ਰਹੇ ਹੋਣਗੇ ਵੀ ਅਸੀਂ ਜਾਣਾ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਿਹਾ ਨਹੀਂ ਜਾ ਸਕਦਾ ਵੀ ਕੀ ਜਿਹੜੀ ਸਥਿਤੀ ਆ ਉਹ ਬਣੇਗੀ, ਕਿੱਦਾਂ ਜਿਹੜਾ ਉਹ ਹੋਊਗਾ। ਪਿਛਲੇ ਸਾਲ ਦੇ ਵਿੱਚ ਤਾਂ ਜਿਹੜੇ ਅਮਰੀਕੀ ਮੂਲ ਦੇ ਸੀਗੇ, ਅਮਰੀਕਨ ਸਿਟੀਜ਼ਨ ਸੀਗੇ, ਉਹਨਾਂ ਨੂੰ ਇੱਥੇ ਲਿਆਉਣ ਦੇ ਲਈ ਉਹਨਾਂ ਨੇ ਸਪੈਸ਼ਲ ਜਿਹੜੇ ਪਲੇਨਸ ਆ, ਜਿਹੜੀਆਂ ਫਲਾਈਟਸ ਆ ਉਹ ਚਲਾਈਆਂ, ਉਹ ਉਹਨਾਂ ਨੇ ਲਿਆਂਦੀਆਂ। ਉਸ ਦਾ ਖਰਚਾ ਬਾਅਦ 'ਚ ਚਿੱਠੀਆਂ ਜਿਹੜੀਆਂ ਆ ਉਹਨਾਂ ਨੇ ਘੱਲ ਦਿੱਤੀਆਂ ਵੀ ਭਾਈ ਇਹਦੇ ਇੰਨੇ ਜਿਹੜਾ ਉਹ ਖਰਚਾ ਬਣਦਾ ਹੈਗਾ ਆ। ਸੋ ਹੁਣ ਇਹ ਦੇਖਣਾ ਪਊਗਾ ਹਰਜੋਤ ਸਿੰਘ ਜੀ ਵੀ ਜੇ ਦੁਬਾਰਾ ਇੱਦਾਂ ਦੀ ਸਥਿਤੀ ਬਣਦੀ ਆ ਅਤੇ ਕੀ ਆਪਣੇ ਲੋਕ, ਆਪਾਂ ਸਾਰੇ ਜਾਣੇ ਇਸ ਚੀਜ਼ ਦੇ ਲਈ ਪ੍ਰੀਪੇਅਰਡ ਹੈਗੇ ਆ ਵੀ ਕੀ ਜਿਹੜਾ ਇਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਣ ਸਕਦਾ ਹੈ। ਸੋ ਤੁਸੀਂ ਵੀ ਜਿਹੜੇ ਜ਼ਰੂਰ ਸਰੋਤਿਓ ਆਪਣੀ ਰਾਏ ਜਿਹੜੀ ਉਹ ਰੱਖ ਸਕਦੇ ਹੋ, ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹੋ ਵੀ ਉਦੋਂ ਕੀ ਤੁਹਾਨੂੰ ਜਿਹੜਾ ਕਹਿ ਲਓ ਵੀ ਮੁਸ਼ਕਿਲਾਂ ਔਕੜਾਂ ਜਿਹੜੀਆਂ ਉਹ ਝੱਲਣੀਆਂ ਪਈਆਂ ਅਤੇ ਉਸ ਦੇ ਬਚਾਅ ਦੇ ਲਈ ਹੁਣ ਤੁਸੀਂ ਕੀ ਕੁਛ ਕਰ ਸਕਦੇ ਹੈਗੇ ਆ। ਸੋ ਇਹ ਵੀ ਦੱਸ ਦਈਏ ਇਹ ਰਾਜਕਰਮਵੀਰ ਸਿੰਘ, ਜਿਹੜਾ ਆਪਣਾ ਮੁਲਕ ਹੈਗਾ ਉਹ ਬਹੁਤ ਵੱਡਾ ਹੈਗਾ। ਕੈਨੇਡਾ ਬੜਾ ਛੋਟਾ ਮੁਲਕ ਆ। ਕੈਨੇਡਾ ਦੀ ਪਾਪੂਲੇਸ਼ਨ ਵਾਈਜ਼, ਏਰੀਆ ਵਾਈਜ਼ ਤਾਂ ਕੈਨੇਡਾ ਵੱਡਾ ਆ। ਪਾਪੂਲੇਸ਼ਨ ਵਾਈਜ਼ ਕੈਨੇਡਾ ਦੀ ਪਾਪੂਲੇਸ਼ਨ ਕੈਲੀਫੋਰਨੀਆ ਦੇ ਬਰਾਬਰ ਹੀ ਆ। ਸੋ ਕੈਨੇਡਾ ਦੇ ਵਿੱਚ ਕੀ ਹੋਇਆ ਪਿਛਲੇ ਦਿਨਾਂ 'ਚ, ਜਿਹੜੇ ਕਹਿੰਦੇ ਮੈਜੋਰਟੀ 'ਚ ਕੇਸ ਆਏ ਆ, ਫਲਾਈਟਾਂ ਜਿਹੜੀਆਂ ਵੱਖ-ਵੱਖ ਮੁਲਕਾਂ ਤੋਂ ਆਉਂਦੀਆਂ ਉਹ ਇੰਡੀਆ ਤੋਂ ਆਏ ਆ। ਸੋ ਹੋ ਸਕਦਾ ਕੈਨੇਡਾ ਦੀ ਸਰਕਾਰ ਤੇ ਹੁਣ ਪ੍ਰੈਸ਼ਰ ਬਹੁਤ ਪੈ ਰਿਹਾ ਵੀ ਉਹ ਫਲਾਈਟਾਂ ਬੰਦ ਕੀਤਾ ਜਾਵੇ 2 ਜਾਂ 4 ਵੀਕ ਜਾਂ 6 ਵੀਕ, ਕੁਛ ਵੀ, ਯੂ ਨੈਵਰ ਨੋ। ਅਮਰੀਕਾ ਕੈਨੇਡਾ ਦਾ ਬਾਰਡਰ ਹਜੇ ਨਹੀਂ ਬੰਦ ਆ, ਕਿੰਨਾ ਚਿਰ ਹੋ ਗਿਆ। ਸੋ ਇਹਨੂੰ ਦੇਖਦੇ ਹੋਏ ਇਸੇ ਤਰ੍ਹਾਂ USA 'ਚ ਤੁਸੀਂ ਦੱਸਿਆ ਹੈਗਾ ਵੀ USA ਦੇ ਵਿੱਚ ਸਟੈਨਫੋਰਡ ਯੂਨੀਵਰਸਿਟੀ ਨੇ ਇੱਕ ਨਵਾਂ ਮਿਊਟੈਂਟ ਜਿਹੜਾ ਕਰੋਨਾ ਵਾਇਰਸ ਦਾ ਉਹ ਲੱਭਿਆ ਹੈਗਾ, ਉਹ ਜਿਹੜਾ ਕਿ ਇੰਡੀਆ ਦੇ ਵਿੱਚ ਓਰੀਜੀਨੇਟ ਹੋਇਆ। ਸੋ ਨੈਚੁਰਲੀ ਇੰਡੀਆ ਤੋਂ ਕੋਈ ਬੰਦਾ ਇੱਥੇ ਆਇਆ ਜਿਹਦੇ ਨਾਲ ਹੋਇਆ। ਕਲੀਨਿਕਲ ਵਾਇਰੋਲੋਜੀ ਲੈਬ ਜਿਹੜੀ ਸਟੈਨਫੋਰਡ ਯੂਨੀਵਰਸਿਟੀ ਆ ਉਹਨਾਂ ਨੇ ਇਹ ਆਇਡੈਂਟੀਫਾਈ ਕੀਤਾ। ਇਹ ਉੱਦਾਂ ਦਾ ਹੀ ਵੇਰੀਐਂਟ ਆ ਜਿਹੜਾ ਕਿ ਬ੍ਰਾਜ਼ੀਲ ਤੇ ਸਾਊਥ ਅਫਰੀਕਾ ਦੇ ਵਿੱਚ ਲੱਭਿਆ ਗਿਆ ਸੀ। ਸੋ ਯੂ ਨੈਵਰ ਨੋ ਵੀ ਇੱਦਾਂ ਦੀ ਬੰਦ ਹੋ ਜਾਏ ਫਲਾਈਟਾਂ। ਸੋ ਇਸ ਕਰਕੇ ਆਪਾਂ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਜਿਹੜੇ ਇੱਕ ਤਰ੍ਹਾਂ ਨਾਲ ਚੁਕੰਨੇ ਕਰ ਰਹੇ ਆ ਵੀ ਭਾਈ ਮੇਕ ਸ਼ੋਰ ਕਰਕੇ ਜਾਓ, ਜੇ ਕਿਸੇ ਨੇ ਜਾਣਾ ਆ, ਜਿਹੜਾ ਉੱਥੋਂ ਆ ਰਿਹਾ ਉਹ ਵੀ ਮੇਕ ਸ਼ੋਰ ਕਰੋ। ਚੱਕਰ ਕੀ ਆ ਵੀ ਜਦੋਂ ਇੱਥੇ ਆਉਂਦੇ ਆ ਤੇ ਇੱਥੇ ਜ਼ਿਆਦਾ ਨਹੀਂ, ਉਹ ਮੋਸਟਲੀ ਪੁੱਛਦੇ ਹੀ ਆ ਵੀ ਤੁਸੀਂ ਕਰੋਨਾ ਵਾਇਰਸ ਦਾ ਟੈਸਟ ਕਰਾਇਆ ਆ, ਇਹ ਨਹੀਂ ਕਰਦੇ ਵੀ ਤੁਹਾਨੂੰ ਇੱਥੇ ਹੀ ਆਈਸੋਲੇਟ ਕਰਨਾ ਪੈਣਾ। ਕੈਨੇਡਾ ਵਾਲਿਆਂ ਨੇ ਆਪਣਾ ਡਿਫਰੈਂਟ ਸੈਟਅਪ ਕੀਤਾ ਹੈ ਵੀ ਉੱਥੇ ਤੁਹਾਨੂੰ ਕੁਛ ਦਿਨ ਹੋਟਲ 'ਚ ਰਹਿਣਾ ਪੈਂਦਾ ਜੇ ਤੁਸੀਂ ਆਉਂਦੇ ਆ, ਉਹ ਤੋਂ ਬਾਅਦ ਫਿਰ ਘਰ ਜਾ ਕੇ ਕੁਆਰੰਟਾਈਨ ਕਰਨਾ ਪੈਂਦਾ ਹੈਗਾ ਆ। ਸੋ ਉਹਦੇ ਬਾਰੇ ਆਪਾਂ ਇਹ ਜਿਹੜਾ ਅੱਜ ਡਿਸਕਸ ਕਰਨਾ। ਜੇ ਤੁਹਾਡਾ ਕੋਈ ਕੁਐਸਚਨ ਹੈਗਾ ਇਹਦੇ ਸੰਬੰਧ ਦੇ ਵਿੱਚ ਜ਼ਰੂਰ ਜਾਂ ਵਿਚਾਰ ਆ ਤੁਹਾਡੇ, ਤੁਸੀਂ ਡਿਸਕਸ ਕਰ ਸਕਦੇ ਹੋ, ਕਾਲ ਕਰ ਸਕਦੇ ਹੋ 408 272 5200 408 272 5200। ਜੀ ਬਿਲਕੁਲ। ਸੋ ਇਹ ਜਿਹੜੇ ਸਟੈਨਫੋਰਡ ਦੇ ਨਾਲ ਜਿਹੜੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਸੈਨ ਫਰਾਂਸਿਸਕੋ UCSF, ਉਹਨਾਂ ਦੇ ਵੀ ਜਿਹੜੇ ਇਨਫੈਕਸ਼ੀਅਸ ਡਿਜ਼ੀਜ਼ਾਂ ਦੇ ਮਾਹਰ ਆ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਆ ਉਹ ਜਾਣਕਾਰੀ ਜਿਹੜੀ ਉਹ ਦਿੱਤੀ ਆ। ਸੋ ਕਹਿੰਦੇ ਵੀ ਇਹ ਜਿਹੜਾ ਇੰਡੀਅਨ ਵੇਰੀਐਂਟ ਹੈ ਇਸ ਦੇ ਵਿੱਚ 2 ਮਿਊਟੇਸ਼ਨਸ ਜਿਹੜੀਆਂ ਉਹ ਹੋਈਆਂ। ਆਪਣੇ ਆਪ ਨੂੰ ਇਸ ਵਾਇਰਸ ਨੇ 2 ਵਾਰੀ ਜਿਹੜਾ ਤਬਦੀਲ ਆ ਉਹ ਸੇਮ ਹੀ ਵਾਇਰਸ ਨੇ ਕਰਕੇ ਜਿਹੜਾ ਉਹ ਰੱਖਿਆ ਆ। ਸੋ ਪਹਿਲੋਂ ਇਹ ਕਹਿੰਦੇ ਵੀ ਜਿਹੜੇ ਵੇਰੀਐਂਟ ਸੀਗੇ ਦੋਨੋਂ ਵੱਖੋ ਵੱਖਰੇ ਪਾਏ ਜਾਂਦੇ ਸੀ। ਹੁਣ ਜਿਹੜੇ ਇਸ ਇੰਡੀਅਨ ਡਬਲ ਮਿਊਟੈਂਟ ਵਾਲੇ ਦੇ ਵਿੱਚ ਇਹ ਦੋਨੋਂ ਹੀ ਵੇਰੀਐਂਟ ਇੱਕੋ ਦੇ ਵਿੱਚ ਹੀ ਜਿਹੜੇ ਉਹ ਪਾਏ ਜਾ ਰਹੇ ਆ। ਸੋ ਹੁਣ ਇਹ ਵੀ ਨਹੀਂ ਪਤਾ ਵੀ ਇਹ ਜਿਹੜੀਆਂ ਵੈਕਸੀਨਸ ਜਿਹੜੀਆਂ ਲੱਗ ਰਹੀਆਂ ਵੀ ਅਜਿਹੇ ਮਿਊਟੈਂਟ ਜਿਹੜਾ ਇੰਨੀ ਵਾਰੀ ਆਪਣੇ ਆਪ ਨੂੰ ਤਬਦੀਲ ਕਰ ਚੁੱਕਾ ਹੈ ਉਸ ਦੇ ਉੱਤੇ ਕਿੰਨੀਆਂ ਕੁ ਕਾਰਗਰ ਜਿਹੜੀਆਂ ਸਾਬਤ ਹੋਣਗੀਆਂ, ਕਿਉਂਕਿ ਰਾਈਟ ਨਾਓ ਤਾਂ ਲੱਗ ਰਹੀਆਂ ਦੂਜੇ ਦੇ ਹਿਸਾਬ ਦੇ ਨਾਲ। ਸੋ ਇਹ ਆ ਵੀ ਕੰਮ ਆਵਾਜਾਈ ਦਾ ਫਿਰ ਜਿਹੜਾ ਆ ਉਹ ਸ਼ਾਇਦ ਜਿਹੜਾ ਉਹ ਠੱਪ ਹੋ ਸਕਦਾ। ਕੋਈ ਗਰੰਟੀ ਵਾਲੀ ਗੱਲ ਨਹੀਂ ਆ, ਆਪਾਂ ਤਾਂ ਉਮੀਦ ਕਰਦੇ ਨਾ ਹੀ ਜਿਹੜਾ ਉਹ ਹੋਵੇ,
पर ਕਿਹਾ ਨਹੀਂ ਜਾ ਸਕਦਾ ਵੀ ਜੇ ਇਸ ਦੇ ਕੇਸ ਜਿਹੜੇ ਉਹ ਜ਼ਿਆਦਾ ਹੋਏ, ਕਿਉਂਕਿ ਜੇ ਕਮਿਊਨਿਟੀ ਟਰਾਂਸਮਿਸ਼ਨ ਇਸ ਦੀ ਹੋ ਗਈ ਜਾਂ ਹੋ ਗਈ ਹੋਵੇ ਤਾਂ ਉਹਦੇ ਨਾਲ ਫਿਰ ਮੁਸ਼ਕਿਲਾਂ ਜਿਹੜੀਆਂ ਉਹ ਕਾਫੀ ਝੱਲਣੀਆਂ ਪੈ ਸਕਦੀਆਂ। ਅਤੇ ਆਪਾਂ ਨੂੰ ਪਤਾ ਹੈ ਵੀ ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਭਾਰਤੀ ਮੂਲ ਦੇ ਕਾਫੀ ਲੋਕ ਜਿਹੜੇ ਉਹ ਇੱਥੇ ਰਹਿੰਦੇ ਨੇ ਅਤੇ ਸਾਰੇ ਜਣੇ ਜਿਹੜੇ ਆ ਮਿਲਣ ਜੁਲਣ ਦੇ ਵਿੱਚ ਯਕੀਨ ਜਿਹੜੇ ਇੱਕ ਹਿਸਾਬ ਦੇ ਨਾਲ ਆਪਾਂ ਨੂੰ ਪਤਾ ਹੀ ਆ ਵੀ ਉਹ ਰੱਖਦੇ ਹੀ ਆ ਅਤੇ ਉਹਦੇ ਨਾਲ ਜਿਹੜਾ ਇਹ ਫੈਲ ਸਕਦਾ ਹੈਗਾ ਆ। ਸੋ ਬਿਲਕੁਲ ਇਸੇ ਤਰ੍ਹਾਂ ਇੰਡੀਆ ਨੇ ਵੀ ਕਈ ਮੁਲਕਾਂ ਤੋਂ ਜਿਹੜੀਆਂ ਫਲਾਈਟਾਂ ਬੰਦ ਕੀਤੀਆਂ ਹੋਈਆਂ, ਖਾਸ ਕਰਕੇ ਕਮਰਸ਼ੀਅਲ ਫਲਾਈਟਾਂ। ਤਾਂ ਇੰਡੀਆ ਦੇ ਵਿੱਚ ਜਿਹੜੀਆਂ ਇੰਟਰਨੈਸ਼ਨਲ ਕਮਰਸ਼ੀਅਲ ਫਲਾਈਟ ਜਾਂਦੀਆਂ ਸੀਗੀਆਂ ਉਹ ਮਾਰਚ 31 ਤੱਕ ਉਹ ਨਹੀਂ ਬੰਦ ਕੀਤੀਆਂ ਸੀਗੀਆਂ। ਹੁਣ ਉਹਨਾਂ ਨੂੰ 1 ਮਹੀਨੇ ਲਈ ਹੋਰ ਐਕਸਟੈਂਡ ਕਰ ਦਿੱਤਾ ਹੈ, ਅਪ੍ਰੈਲ 30 ਤੱਕ। ਉੱਥੇ ਦੇ ਜਿਹੜੇ ਡਾਇਰੈਕਟੋਰੇਟ ਜਨਰਲ ਆਫ ਏਵੀਏਸ਼ਨ ਹੈਗੇ ਆ ਉਹਨਾਂ ਨੇ ਦੱਸਿਆ ਕੁਛ ਕੁ ਜਿਹੜੇ ਮੁਲਕ ਆ ਉਹਨਾਂ ਨੇ ਕਹਿੰਦੇ ਵੀ ਅਸੀਂ ਏਅਰ ਬਬਲ ਜਿਹੜਾ ਪੈਕਟ ਕੀਤਾ ਹੋਇਆ ਆ ਉਹਨਾਂ ਦੇ ਨਾਲ ਉਹ ਕਮਰਸ਼ੀਅਲ ਫਲਾਈਟਸ ਰੱਖੀਆਂ, ਜਿਨ੍ਹਾਂ 'ਚ ਆਪਣਾ ਮੁਲਕ ਵੀ ਆਉਂਦਾ ਹੈਗਾ, US ਵੀ ਆਉਂਦਾ ਹੈ, UK ਵੀ ਆਉਂਦਾ ਹੈਗਾ ਆ, UAE ਵੀ ਆਉਂਦਾ ਹੈਗਾ। ਕੁਛ 27 ਦੇ ਕਰੀਬ ਮੁਲਕ ਹੈਗੇ ਆ ਜਿੱਥੋਂ, ਪਰ ਬਾਕੀਆਂ ਨੂੰ ਜਿਹੜਾ ਬਲੌਕ ਕੀਤਾ ਹੋਇਆ ਹੈ। ਜੀ ਹੁਣ ਤੁਸੀਂ ਦੇਖੋ ਇੱਕ ਸਾਡੇ ਸਰੋਤੇ ਦੀ ਕਾਲ ਆਈ ਸੀ। ਹੁਣ ਇੰਡੀਆ ਵਾਲਿਆਂ ਨੇ ਕੀਤਾ ਕੀ ਆ, ਜਿਨ੍ਹਾਂ ਕੋਲ ਪਹਿਲਾਂ ਵੀ ਵੀਜ਼ਾ ਸੀਗਾ ਜਿਹੜਾ ਹਰਜੋਤ ਸਿੰਘ ਜੀ 10 ਸਾਲ ਵਾਲਾ ਵੀ ਉਹ ਵਾਲਾ ਵੀ ਕਹਿੰਦੇ ਵੀ ਉਹ ਵੀਜ਼ੇ ਦੇ ਉੱਤੇ ਤਾਂ ਨਹੀਂ ਆ ਸਕਦੇ, ਪਰ ਹੁਣ ਜਿਹੜਾ ਕੋਈ ਸਪੈਸ਼ਲ ਵੀਜ਼ਾ ਲੈ ਕੇ ਫਿਰ ਤੁਸੀਂ ਜਾ ਸਕਦੇ ਹੋ। ਹੁਣ ਇਹ ਨਹੀਂ ਸਮਝ ਆਉਂਦੀ ਵੀ ਉਹ ਵਾਲੇ ਵੀਜ਼ੇ ਦੇ ਵਿੱਚ ਕੀ ਨੁਕਸ ਹੋਊਗਾ ਅਤੇ ਆਹ ਨਵੇਂ ਵੀਜ਼ੇ ਦੇ ਨਾਲ ਕਿੱਦਾਂ ਹੋਊਗਾ, ਕਿਉਂਕਿ ਇਹ ਤਾਂ ਹੈ ਹੀ ਓਬਵੀਅਸਲੀ ਸਾਰੇ ਮੁਲਕਾਂ ਨੂੰ ਵੀਜ਼ੇ ਨਾ ਲੱਗਣ ਕਰਕੇ, ਟੂਰਿਸਟ ਵੀਜ਼ੇ ਨਾ ਲੱਗਣ ਕਰਕੇ ਆਰਥਿਕ ਤੌਰ ਦੇ ਉੱਤੇ ਪ੍ਰਭਾਵ ਜਿਹੜਾ ਪਿਆ ਆ। ਸੋ ਉਹਨਾਂ ਨੇ ਤਰੀਕਾ ਜਿਹੜਾ ਆ ਇਸ ਟਾਈਮ ਲੱਭਿਆ ਹੋਇਆ, ਜਿਹੜਾ ਟੂਰਿਸਟ ਵੀਜ਼ਾ ਲਾਇਆ ਜਾਂਦਾ ਸੀਗਾ ਇੰਡੀਆ ਨੂੰ ਜਾਣ ਦੇ ਲਈ ਇੱਥੇ ਅਮਰੀਕਾ ਦੇ ਲੋਕਾਂ ਦੇ ਲਈ, ਉਹ ਵੀ ਹਾਲ ਦੀ ਘੜੀ ਪ੍ਰੈਜ਼ੈਂਟਲੀ ਸਸਪੈਂਡਡ ਦੱਸਿਆ ਜਾ ਰਿਹਾ ਹੈਗਾ। ਉਹਨਾਂ ਦੀ ਵੈਬਸਾਈਟ 'ਤੇ ਤਾਂ ਇਹੀ ਜਾਣਕਾਰੀ ਮਿਲਦੀ ਆ। ਜੀ ਸੋ ਬਿਲਕੁਲ ਇੰਡੀਆ ਤੋਂ ਤਾਂ ਤੁਹਾਨੂੰ ਪਤਾ ਹੀ ਆ ਵੀ ਕਿੱਦਾਂ ਦੀਆਂ ਖਬਰਾਂ ਆਉਂਦੀਆਂ ਵੀ ਉੱਥੇ ਊਂ ਕਈ ਵਾਰੀ ਕਹਿ ਦਿੰਦੇ ਆ ਵੀ ਇਹ ਬੰਦੇ ਆ ਕਰੋਨਾ ਵਾਇਰਸ ਨਾਲ ਡੈਥ ਹੋ ਗਈ ਆ, ਡੈਥ ਕਿਸੇ ਹੋਰ ਹਿਸਾਬ ਨਾਲ ਹੋਈ ਹੁੰਦੀ ਆ, ਅਤੇ ਉਹ ਤੋਂ ਬਾਅਦ ਫਿਰ ਉਹ ਬੋਡੀ ਵੀ ਨਹੀਂ ਦਿੰਦੇ, ਕਹਿੰਦੇ ਅਸੀਂ ਸੰਸਕਾਰ ਕਰਾਂਗੇ। ਫਿਰ ਜਦੋਂ ਪੈਸੇ ਦੇ ਦਿਓ ਫਿਰ ਉਹ ਤੁਹਾਡੀ ਜਿਹੜੀ ਆ ਬੋਡੀ ਵੀ ਦੇ ਦਿੰਦੇ ਆ, ਤੁਸੀਂ ਜਾ ਕੇ ਸੰਸਕਾਰ ਵੀ ਕਰ ਸਕਦੇ ਆ। ਸੋ ਇੱਦਾਂ ਦੀਆਂ ਸਿਚੁਏਸ਼ਨ ਇੰਡੀਆ ਤੋਂ ਵੀ ਆ ਰਹੀਆਂ। ਉੱਥੇ ਕੇਸਾਂ ਦੀ ਗਿਣਤੀ ਜਿਹੜੀ ਆ ਕਾਫੀ ਵੱਧ ਰਹੀ ਆ, ਸੱਚ ਆ ਝੂਠ ਆ ਕੁਛ ਵੀ ਆ, ਪਰ ਕੇਸਾਂ ਦੀ ਗਿਣਤੀ ਜਿਹੜੀ ਇਹ ਵੱਧ ਰਹੀ ਹੈਗੀ ਆ, ਕਿਉਂਕਿ ਇਹ ਪੂਰੀ ਇੰਟਰਨੈਸ਼ਨਲ ਲੈਵਲ ਦੇ ਵਿੱਚ ਜਿਹੜੀ ਨਿਊਜ਼ ਬਣੀ ਹੋਈ ਹੈਗੀ ਆ। ਜੀ ਆਪਣੇ ਨਾਲ ਜੁੜੇ ਹੋਏ ਨੇ ਸੁਰਿੰਦਰ ਸਿੰਘ ਸ਼ੇਰਗਿੱਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸੁਰਿੰਦਰ ਸਿੰਘ ਜੀ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਅੱਛਾ ਮੇਰਾ ਸੌਰੀ ਮੈਂ ਮਤਲਬ ਸੁਰਿੰਦਰ ਗਿੱਲ ਆ। ਜੀ ਜੀ ਹਾਂਜੀ ਸੁਰਿੰਦਰ ਗਿੱਲ ਜੀ ਠੀਕ ਹੈ। ਹਾਂਜੀ ਹਾਂਜੀ ਤੇ ਮੇਰੀ ਤੇ ਭਾਜੀ ਜਿੰਨੇ ਵੀ ਸੁਣਨ ਨੂੰ ਵੱਧ ਤੋਂ ਵੱਧ ਹੋਵੇਗੀ ਤੇ ਬਹੁਤ ਜ਼ਿਆਦਾ ਜ਼ਰੂਰੀ ਤਾਂ ਹੋ ਜਾਵੇ, ਬਲਕਿ ਕੋਸ਼ਿਸ਼ ਕਰੇ ਕਿ ਮੈਨੂੰ ਉੱਥੇ ਦਾ ਟੂਰ ਕੈਂਸਲ ਕਰ ਲੈ। ਕੁਛ ਕੁ ਸਾਡੇ ਭੈਣ ਭਰਾ ਇੱਦਾਂ ਦੇ ਵੀ ਹੈਗੇ ਆ ਜਿਨ੍ਹਾਂ ਨੇ ਟਿਕਟਾਂ ਪਹਿਲਾਂ ਲੈ ਲਈਆਂ, ਟਿਕਟਾਂ ਸਸਤੀਆਂ ਮਿਲਦੀਆਂ ਸੀ ਤੇ ਉਹਨਾਂ ਦੇ ਉਹ ਪੈਸੇ ਰਿਫੰਡ ਨਹੀਂ ਹੋ ਰਹੇ ਤੇ ਉਹਦੇ ਕਰਕੇ ਕਈ ਵਾਰੀ ਵੀ ਹਾਂ ਮੇਰੇ ਪੈਸੇ ਰਿਫੰਡ ਨਹੀਂ ਹੋਣੇ ਤੇ ਮੈਂ ਹੁਣ ਉਹ ਪੈਸਿਆਂ ਨੂੰ ਵਰਤ ਲਵਾਂ। ਉਹ ਪੈਸਿਆਂ ਨੂੰ ਬੇਸ਼ੱਕ ਜਾਂਦੇ ਤੇ ਮੇਰਾ ਸੋਚਣੀ ਆ ਕਿ ਜਾਣ ਦੇਣ, ਨਾ ਕਿ ਜ਼ਿਆਦਾ ਮੁਸ਼ਕਲ ਦੇ ਵਿੱਚ ਆਪ ਨਾ ਆ ਜਾਣ, ਫਿਰ ਮੁੜ ਕੇ ਜ਼ਿਆਦਾ ਪਰੇਸ਼ਾਨੀ ਦੇ ਗੇੜ ਵਿੱਚ ਉਹ ਪੈ ਜਾਣ। ਇਸ ਕਰਕੇ ਵੱਧ ਤੋਂ ਵੱਧ ਇਸ ਪੱਖ ਤੋਂ ਉਹਨਾਂ ਨੂੰ ਜ਼ਰੂਰ ਵਿਚਾਰ ਕਰ ਲੈਣਾ ਜ਼ਰੂਰੀ ਆ। ਬਾਕੀ ਵੀਰ ਜੀ ਤੁਹਾਡਾ ਰੇਡੀਓ USA ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਥਰੂ ਆਊਟ ਦਾ ਵਰਲਡ ਆਪਣੀ ਕਮਿਊਨਿਟੀ ਨੂੰ ਇੰਨਾ ਵਧੀਆ ਔਰ ਇੰਨਾ ਚੰਗਾ ਉਹਨਾਂ ਲਈ ਮਦਦਗਾਰ ਸਾਬਤ ਹੋ ਰਹੇ ਆ। ਮੈਂ ਉਹਦੀ ਕੋਈ ਦਾਤ ਦੇ ਨਹੀਂ ਸਕਦਾ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ। ਧੰਨਵਾਦ ਜੀ। ਧੰਨਵਾਦ। ਸੋ ਰਾਜਕਨਵੀਰ ਸਿੰਘ ਜੀ ਬਿਲਕੁਲ ਠੀਕ ਆ। ਸੁਰਿੰਦਰ ਸਿੰਘ ਗਿੱਲ ਹੁਣੀ ਜਿਹੜਾ ਕਿਹਾ ਆ, ਆਪਾਂ ਨੂੰ ਪਤਾ ਹੈ ਵੀ ਜਦੋਂ ਪਿਛਲੀ ਵਾਰੀ ਫਲਾਈਟਾਂ ਸਭ ਕੁਝ ਬੰਦ ਹੋ ਗਿਆ ਸੀ, ਲੋਕ ਕਿੱਦਾਂ ਰੋਂਦੇ। ਸਾਡੇ ਆਫਿਸ ਪੰਜਾਬੀ ਰੇਡੀਓ ਵੀ ਕਾਲ ਕਰਦੇ ਸੀ ਵੀ ਸਾਡੇ ਪੇਰੈਂਟਸ ਫਸ ਗਏ, ਉਹਨਾਂ ਕੋਲ ਦਵਾਈ ਨਹੀਂ, ਕਿੱਦਾਂ ਦਵਾਈ ਪਹੁੰਚਾਈਏ, ਕਿੱਦਾਂ ਫਲਾਈਟ ਲਈਏ। ਜਿਹੜੀਆਂ US ਗਵਰਨਮੈਂਟ ਨੇ ਚਲਾਈਆਂ ਸੀਆਂ ਫਲਾਈਟਾਂ, ਉਹਨਾਂ ਨੇ ਪਹਿਲਾਂ ਫਿਰ ਸਿਟੀਜ਼ਨ ਨੇ ਲਿਆਂਦੇ, ਫਿਰ ਗ੍ਰੀਨ ਕਾਰਡ, ਫਿਰ ਵਿੱਚ ਬਹੁਤ ਲੋਕ ਰਹਿ ਗਏ, ਫੈਮਲੀਆਂ ਸੈਪਰੇਟ ਹੋ ਗਈਆਂ, ਬਹੁਤ ਲੋਕ ਜਿੱਦਾਂ ਦੁਖੀ ਹੋਏ ਸੀ। ਸੋ ਜਿਸ ਤਰ੍ਹਾਂ ਸੁਰਿੰਦਰ ਸਿੰਘ ਹੁਣੀ ਕਿਹਾ ਵੀ ਭਾਈ ਜਿਹਨੂੰ ਜ਼ਿਆਦਾ ਹੀ ਜ਼ਰੂਰਤ ਆ, ਕੋਈ ਐਮਰਜੈਂਸੀ ਆ, ਉਹੀ ਜਾਓ। ਫਿਰ ਪਤਾ ਨਹੀਂ ਹੁੰਦਾ ਮੁੜ ਕੇ ਕਿਤੇ ਉੱਦਾਂ ਦੀ ਸਿਚੁਏਸ਼ਨ ਬਣ ਜਾਓ ਤਾਂ ਫਿਰ ਜਿਹੜੇ ਆ ਸਾਰੇ ਇਕੱਲਾ ਬੰਦਾ ਆਪ ਤਾਂ ਪਰੇਸ਼ਾਨ ਹੁੰਦਾ ਹੀ ਆ, ਰਿਸ਼ਤੇਦਾਰ ਵੀ ਸਾਰੇ ਜਿਹੜੇ ਆ ਜਾਂ ਦੋਸਤ ਮਿੱਤਰ ਉਹ ਵੀ ਸਾਰੇ ਪਰੇਸ਼ਾਨ ਹੁੰਦੇ ਆ। ਜੀ ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਦਵਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਸ਼ਾਟਰ ਤੋਂ ਬੋਲਦੀ ਬੇਟੇ।
ਹਾਂਜੀ ਹਾਂਜੀ ਮੈਂ ਵੀ ਵਿੱਚ ਇੰਡੀਆ ਗਈ ਸੀ ਪੁੱਤ। ਉੱਧਰ ਜਾ ਕੇ ਮੈਂ 4 ਮਹੀਨੇ ਫਸੀ ਰਹੀ। ਮੇਰੇ ਕੋਲ ਵੀਜ਼ਾ ਵੀ ਸੀ, ਟਿਕਟ ਵੀ ਸੀਗੀ, ਫਿਰ ਵੀ ਮੈਨੂੰ ਉਹਨਾਂ ਨੇ ਆਉਣ ਨਹੀਂ ਦਿੱਤਾ। ਮੇਰੇ ਉੱਥੇ 4 ਮਹੀਨੇ ਖਰਾਬ ਹੋ ਗਏ। ਫਿਰ ਮੈਂ ਉੱਥੇ ਬਿਮਾਰ ਹੋ ਗਈ। ਉੱਧਰ ਦੀ ਦਵਾਈ ਖਾਣੀ ਪਈ। ਉਹ ਦਵਾਈ ਪਤਾ ਨਹੀਂ ਮੈਨੂੰ ਰਿਐਕਸ਼ਨ ਕਰ ਗਈ ਬੇਟੇ, ਪਤਾ ਨਹੀਂ ਕੀ ਹੋਇਆ। ਮੈਂ ਜਦੋਂ ਇੱਥੇ ਆ ਕੇ ਫਿਰ ਆਪਣੇ ਡਾਕਟਰਾਂ ਨੂੰ ਦੱਸਿਆ। ਫਿਰ ਮੈਂ ਉੱਥੋਂ ਟਿਕਟ ਲੈ ਕੇ ਰਜੇ 1,65,000 ਦੀ ਲੈ ਕੇ ਆਈ ਆਪ, ਕਿ ਮੈਂ ਤਾਂ ਗੌਰਮੈਂਟ ਦੇ ਸਿਰ ਤੇ ਸੀ। ਮੈਂ ਇੱਧਰੋਂ ਵੀ ਏਦਾਂ ਟਿਕਟ ਲੈ ਕੇ ਗਈ ਸੀ ਤੇ ਇੱਧਰ ਜਾ ਕੇ ਫਸ ਗਈ। ਫਿਰ ਮੈਂ ਬਹੁਤ ਔਖੀ ਹੋਈ ਬੇਟੀ। ਮੈਂ ਉੱਥੋਂ ਦਵਾਈਆਂ ਖਾਧੀਆਂ, ਉਹ ਦਵਾਈਆਂ ਹੀ ਪਤਾ ਨਹੀਂ ਰਿਐਕਸ਼ਨ ਕਰ ਗਈ। ਮੈਨੂੰ ਟੈਂਪਰੇਚਰ ਹੋ ਗਿਆ। ਮੈਨੂੰ ਉਹਨਾਂ ਨੇ ਇੰਜੈਕਸ਼ਨ ਜੂਕਸ਼ਨ ਲਾਤੇ ਮੇਰੀਆਂ। ਜਦੋਂ ਮੈਂ ਇੱਥੇ ਆ ਕੇ ਡਾਕਟਰਾਂ ਨੂੰ ਦੱਸਿਆ ਤਾਂ ਉਹਨਾਂ ਨੇ ਫਿਰ ਮੈਨੂੰ ਦੇਖਿਆ ਤੇ ਮੇਰੀਆਂ ਦੋਨੋਂ ਹੀ ਬੇਟੀ ਕਿਡਨੀਆਂ ਖਰਾਬ ਹੋ ਗਈਆਂ। ਜੀ ਨਹੀਂ, ਕਾਲ ਕਰਨ ਦੇ ਲਈ ਥੈਂਕ ਯੂ। ਤੇ ਬਹੁਤ ਮਾੜਾ ਹੋਇਆ। ਦੇਖੋ ਇਹ ਇੱਕ ਜਾਣੇ ਨੇ ਜਿਹੜਾ ਆਪਾਂ ਨੂੰ ਕਾਲ ਕਰਕੇ ਦੱਸਿਆ, ਹੋਰ ਪਤਾ ਨਹੀਂ ਇੱਦਾਂ ਕਿੱਦਾਂ ਹੋਣਗੇ। ਬਿਲਕੁਲ ਇਹਨਾਂ ਦੀ ਜਿਹੜੀ ਸਹੀ ਗੱਲ ਆ ਵੀ ਕਈ ਵਾਰੀ ਦਵਾਈਆਂ ਪਤਾ ਨਹੀਂ ਉੱਥੇ ਕਿੱਦਾਂ ਦੀਆਂ, ਕਿਉਂਕਿ ਬਜ਼ੁਰਗ ਜਦੋਂ ਅਵਸਥਾ ਹੁੰਦੀ ਆ ਮੁਸ਼ਕਿਲ ਆ ਜਾਂਦੀ ਹੈ, ਸਿਹਤ ਨੂੰ ਕੋਈ ਨਾ ਕੋਈ ਕਈ ਵਾਰੀ ਮੁਸ਼ਕਿਲ ਆ ਜਾਂਦੀ ਆ। ਸੋ ਇਸ ਚੀਜ਼ ਦੇ ਬਚਾਅ ਦੇ ਲਈ ਨਾ ਬਚਾਏ ਰੱਖਣਾ ਚਾਹੀਦਾ। ਇੰਡੀਆ ਪੂਰਾ ਭੱਠਾ ਬੈਠਾ ਪਿਆ। ਆਪਣੇ ਜਿਹੜੇ ਸ਼੍ਰੋਮਣੀ ਰਾਗੀ ਸੀ ਨਿਰਮਲ ਸਿੰਘ ਖਾਲਸਾ, ਉਹਨਾਂ ਨਾਲ ਕੀ ਹੋਇਆ, ਕਿੱਦਾਂ ਦੀਆਂ ਸਿਚੁਏਸ਼ਨ ਆਈਆਂ ਵੀ ਬੰਦਾ ਕਹਿੰਦੇ ਜੀ ਵੀ ਉਹ ਮਰ ਗਿਆ ਤੇ ਕਰੋਨਾ ਵਾਇਰਸ ਅਸੀਂ ਬੋਡੀ ਨਹੀਂ ਦੇਖਣ ਦੇਣੀ, ਤੇ ਉਹ ਜਦੋਂ ਧੱਕੇ ਨਾਲ ਮੁੰਡੇ ਲੈ ਗਏ ਪਿੰਡ, ਉਹਨੇ ਖੋਲ ਕੇ ਦੇਖਿਆ ਤੇ ਉਹਦੇ ਚੋਂ ਇੱਕ ਬੀਬੀ ਦੀ ਲਾਸ਼ ਨਿਕਲੀ ਹੈ ਨਾ। ਸੋ ਉੱਥੇ ਦਾ ਤਾਂ ਸਾਨੂੰ ਪਤਾ ਹੀ ਆ ਵੀ ਕੀ ਸਿਸਟਮ ਹੈਗਾ। ਸੋ ਆਪਾਂ ਨੂੰ ਸਾਰਿਆਂ ਨੂੰ ਵੀ ਜਿਨ ਕਿਸੇ ਜਾਣਾ ਐਮਰਜੈਂਸੀ ਤੁਸੀਂ ਸੋਚ ਸਮਝ ਕੇ ਜਾਓ। ਮੁੜ ਕੇ ਫਿਰ ਕੀ ਹੁੰਦਾ ਵੀ ਜਿਸ ਤਰ੍ਹਾਂ ਹੁਣ ਮਾਤਾ ਜੀ ਨੇ ਦੱਸਿਆ ਵੀ ਬਹੁਤ ਜਿਹੜਾ ਆ ਔਖਾ ਹੁੰਦਾ, ਹਰ ਕੋਈ ਬੰਦਾ ਜਿਹੜਾ ਦੁਖੀ ਹੁੰਦਾ ਹੈਗਾ ਜੀ। ਬਿਲਕੁਲ ਥੈਂਕ ਯੂ ਕਾਲ ਕਰਨ ਦੇ ਲਈ। ਤੇ ਉਮੀਦ ਕਰਦੇ ਹਾਂ ਵੀ ਤੁਹਾਡੀ ਇਹ ਗੱਲ ਸੁਣ ਕੇ ਜਿਹੜਾ ਕੋਈ ਵੈਸੇ ਹੀ ਸੋਚ ਰਿਹਾ ਵੀ ਜਿੱਦਾਂ ਸੁਰਿੰਦਰ ਸਿੰਘ ਹੁਣੀ ਕਹਿ ਕੇ ਗਏ ਵੀ ਚੱਲ 4 ਪੈਸੇ ਜਿਹੜੇ ਲਾਏ ਆ ਉਹ ਸ਼ਾਇਦ ਬਚਾ ਲਾਂਗੇ, ਤਾਂ ਇਹ ਨਾ ਹੋਵੇ ਵੀ ਬਾਅਦ ਦੇ ਵਿੱਚ ਲੰਬਾ ਰੇੜਕਾ ਪੈ ਜਾਵੇ। ਸੋ ਭਾਈ ਬਚਾਅ ਦੇ ਵਿੱਚ ਹੀ ਬਚਾਅ। ਅਸੀਂ ਜਾਣ ਤੋਂ ਨਹੀਂ ਤੁਹਾਨੂੰ ਰੋਕਦੇ, ਤੁਹਾਨੂੰ ਅਗਾਹ ਕਰ ਰਹੇ ਹਾਂ ਵੀ ਇੱਦਾਂ ਦੀਆਂ ਮੁਸ਼ਕਿਲਾਂ ਜਿਹੜੀਆਂ ਉਹ ਆ ਜਾਂਦੀਆਂ ਪਿੱਛੋਂ। ਜਿੱਦਾਂ ਦੀ ਸਥਿਤੀ ਬਣੀ ਪਈ ਨੈਵਰ ਨੋ, ਜੇ ਉਹਨਾਂ ਨੇ ਆਵਾਜਾਈ ਜਿਹੜੀ ਉਹ ਬੰਦ ਕਰ ਦਿੱਤੀ ਫਿਰ ਕੀ ਆਪਾਂ ਜਿਹੜਾ ਉਹ ਕਰਾਂਗੇ। ਨਹੀਂ, ਜਿਸ ਤਰ੍ਹਾਂ ਮੈਂ ਰਾਜਕਨਵੀਰ ਸਿੰਘ ਜੀ ਕਿਹਾ ਵੀ ਗੁਆਂਢੀ ਮੁਲਕ ਕੈਨੇਡਾ ਵਾਲੇ ਕਹਿੰਦੇ ਆ, ਉੱਥੇ ਤਾਂ ਪੰਜਾਬੀ ਵੀ ਜਿਹੜੇ ਆ ਬਹੁਤ ਹੁਣ ਵਿਰੋਧ ਕਰ ਰਹੇ ਆ ਵੀ ਤੁਸੀਂ ਫਲਾਈਟਾਂ ਬੰਦ ਕਰੋ, ਕਿਉਂਕਿ ਕਹਿੰਦੇ ਵੀ ਸਾਡੇ ਜਦ ਤੱਕ ਸਾਰਿਆਂ ਨੂੰ ਵੈਕਸੀਨ ਨਹੀਂ ਲੱਗ ਜਾਂਦਾ, ਕੋਈ ਸੇਫਟੀ ਤਾਂ ਹੋਵੇ ਨਾ, ਫੇਰ ਤੁਸੀਂ ਸੱਦ ਲਓ ਸਾਰਿਆਂ ਨੂੰ। ਅੱਗੇ ਵੀ ਤਾਂ ਹੁਣ ਮਾਤਾ ਜੀ ਹੁਣੀ ਕਾਲ ਕੀਤੀ ਆ ਆਪਾਂ ਨੂੰ ਸਿਆਟਲ ਤੋਂ। ਸਿਆਟਲ ਤਾਂ ਕੈਨੇਡਾ ਅਮਰੀਕਾ ਦਾ ਬਾਰਡਰ ਆ ਕੈਨੇਡਾ ਦਾ, ਤਾਂ ਕੈਨੇਡਾ ਦਾ ਜਿਹੜਾ, ਤੇ ਉਹ ਹਜੇ ਤੱਕ ਨਹੀਂ ਕੈਨੇਡਾ ਵਾਲਿਆਂ ਨੇ ਖੋਲਿਆ। ਸੋ ਇੰਡੀਆ ਦੀਆਂ ਜੇ ਫਲਾਈਟਾਂ ਲਿਆ ਰਹੇ ਆ ਉਹਦੇ ਚ ਕਰੋਨਾ ਵਾਇਰਸ ਨਾਲ ਪੋਜ਼ਿਟਿਵ ਲੋਕ ਆ ਰਹੇ ਆ, ਤਾਂ ਸੋ ਲੋਕਾਂ ਨੇ ਤਾਂ ਤੜਫਣਾ ਹੀ ਆ ਲੋਕਾਂ ਨਾਲ ਵੀ ਜੀ। ਜੀ ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਹੀਰਾ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਦੋਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਵੀਰ ਜੀ ਦੱਸਣਾ ਚਾਹੁੰਦਾ ਕਿ ਲਾਸਟ ਈਅਰ ਮੈਂ ਤੇ ਮੇਰੀ ਫੈਮਿਲੀ ਅਸੀਂ ਇੰਡੀਆ ਗਏ ਸੀ ਤੇ ਸਾਡੀ ਮਾਰਚ ਦੀ 26-27 ਦੀ ਵਾਪਸੀ ਸੀ ਤੇ ਕੋਈ 22-23 ਨੂੰ ਲਾਕਡਾਊਨ ਹੋ ਗਿਆ ਸੀ ਜੀ ਜੀ। ਅਸੀਂ ਸਾਰੀ ਫੈਮਿਲੀ ਗ੍ਰੀਨ ਕਾਰਡ ਹੋਲਡਰ ਸੀ ਤੇ ਅਸੀਂ ਉੱਥੇ 8 ਮਹੀਨੇ ਸਟਕ ਰਹੇ ਸੀ। ਜਿਹੜੀਆਂ ਇਵੈਕੂਏਟ ਫਲਾਈਟਸ ਆਉਂਦੀਆਂ ਸੀ ਉਹਦੇ ਵਿੱਚ ਵੀ ਸਾਨੂੰ ਜਗ੍ਹਾ ਨਹੀਂ ਮਿਲੀ ਤੇ ਉੱਦਾਂ ਵੀ ਸਾਡਾ ਆਉਣ ਨਹੀਂ ਹੋਇਆ। ਈਵਨ ਉਹਦੇ ਵਿੱਚ ਮੇਰੇ ਮਦਰ ਸੀ ਜਿਹੜੇ ਉਹ ਬਿਮਾਰ ਹੋ ਗਏ ਬਹੁਤ ਜ਼ਿਆਦਾ, ਉਹਨਾਂ ਦੀ ਦਵਾਈ ਇੱਥੋਂ ਚੱਲਦੀ ਸੀ ਜੀ। ਤੇ ਸਾਨੂੰ ਉੱਥੇ ਤਕਰੀਬਨ 7-8 ਲੱਖ ਰੁਪਏ ਲਾ ਕੇ ਉਹਨਾਂ ਦਾ ਟ੍ਰੀਟਮੈਂਟ ਕਰਾਉਣਾ ਪਿਆ ਜੀ। ਸੋ ਮੈਂ ਬੇਨਤੀ ਇਹੀ ਕਰਨਾ ਚਾਹਾਂਗਾ ਸਾਰੇ ਮੇਰੇ ਵੀਰਾਂ ਭਰਾਵਾਂ ਨੂੰ ਕਿ ਜਿਹਦਾ ਸਰਦਾ ਨਾ ਜਾਓ, ਉੱਥੇ ਜਾ ਕੇ ਬਹੁਤ ਖੱਜਲ ਖਰਾਬੀਆਂ ਹੁੰਦੀਆਂ ਨੇ, ਵਾਪਸ ਆਉਣ ਦੇ ਵਿੱਚ ਵੀ ਬਹੁਤ ਦਿੱਕਤ ਆਉਂਦੀ ਹੈ ਜੀ। ਜੀ ਥੈਂਕ ਯੂ ਵੀਰ ਜੀ, ਥੈਂਕ ਯੂ ਕਾਲ ਕਰਨ ਲਈ ਜੀ, ਧੰਨਵਾਦ ਜੀ। ਸੋ ਬਿਲਕੁਲ ਰਾਜਕਨਵੀਰ ਸਿੰਘ ਜੀ, ਆਪਾਂ ਜਿੰਨੇ ਸਰੋਤੇ ਉਹਨਾਂ ਨੂੰ ਤਦੇ ਹੀ ਦੱਸ ਰਹੇ ਹਾਂ ਕਿਉਂਕਿ ਇਸ ਵੇਲੇ ਇੰਡੀਆ ਨੰਬਰ 1 ਕੰਟਰੀ ਹੋ ਗਿਆ ਕਰੋਨਾ ਵਾਇਰਸ ਪੋਜ਼ਿਟਿਵ ਕੇਸਾਂ ਦੀ ਗਿਣਤੀ ਵਿੱਚ ਡੇਲੀ ਜਿਹੜੇ ਆ। ਸੋ ਇਹ ਬਹੁਤ ਵੱਡਾ ਹੁਣ ਐਕਸ਼ਨ ਹੋਣਾ ਆਲਮੋਸਟ ਸਾਰੇ ਮੁਲਕਾਂ ਨੂੰ ਵੀ ਅਸੀਂ ਆਪਣੇ ਆਪ ਨੂੰ ਕਿੱਦਾਂ ਬਚਾਉਣਾ ਹੈਗਾ ਆ। ਆਪਾਂ ਨੂੰ ਤਾਂ ਪਤਾ ਹੀ ਆ ਵੀ ਕਿੰਨੀਆਂ ਕਾਲਾਂ ਆਈਆਂ ਸੀ ਉਹਦੇ ਰੇਡੀਓ ਦੇ ਉੱਤੇ, ਲੋਕ ਰਾਤ ਨੂੰ ਵੀ ਰੋਂਦੇ ਸੀ ਵੀ ਕਿੱਦਾਂ ਕਰੀਏ ਅਸੀਂ ਰਿਸ਼ਤੇਦਾਰਾਂ ਨੂੰ ਲਿਆਈਏ। ਕੱਲਾ ਇਹੀ ਨਹੀਂ ਹਰਜੋਤ ਸਿੰਘ ਜੀ, ਬਹੁਤ ਸਾਰੇ ਲੋਕ ਆ ਜਿਹੜੇ ਗ੍ਰੀਨ ਕਾਰਡ ਵਾਲੇ ਜਿੱਦਾਂ ਇਹ ਗਏ ਆ, ਹੁਣ 6 ਮਹੀਨੇ ਤੋਂ ਵੱਧ ਰਹਿ ਜਾਓ ਤਾਂ ਕਲੌਕ ਰੀਸੈਟ ਹੋ ਜਾਂਦੀ ਤੁਹਾਡੀ ਸਿਟੀਜ਼ਨਸ਼ਿਪ ਲੈਣ ਦੇ ਲਈ।
ਹੁਣ ਇਹ ਤਾਂ ਚਲੋ ਹੁਣ ਰਾਈਟ ਨਾਓ ਸਥਿਤੀ ਆ, ਕਿਸੇ ਦਾ ਕੋਈ ਜ਼ਰੂਰੀ ਕੰਮ ਹੁੰਦਾ, ਕਿਸੇ ਦਾ ਬਿਜ਼ਨਸ ਹੁੰਦਾ ਇੱਥੇ, ਕਿਸੇ ਦਾ ਕੁਛ ਹੁੰਦਾ, ਨਿਆਣੇ ਸਕੂਲ ਦੇ ਵਿੱਚ ਚਾਹੇ ਜ਼ੂਮ 'ਤੇ ਹੀ ਪੜ੍ਹਾਉਣੇ ਸੀਗੇ ਜਾਂ ਕੁਛ ਵੀ ਕਰਨਾ ਸੀਗਾ, ਹੁਣ ਤਾਂ ਇੱਥੇ ਸਕੂਲ ਖੁੱਲ੍ਹਣੇ ਸ਼ੁਰੂ ਹੋ ਰਹੇ ਆ, ਹੋਰ ਕਈ ਕੁਛ ਜਿਹੜਾ ਆ ਉਹ ਇਸ ਦੇ ਵਿੱਚ ਹੁੰਦਾ ਹੈ। ਸੋ ਬੰਦੇ ਦੇ ਇਮੀਗ੍ਰੇਸ਼ਨ ਸਟੇਟਸ ਨੂੰ ਲੈ ਕੇ ਹੋਰ ਕਈ ਕੁਛ ਜਿਹੜੀਆਂ ਸਮੱਸਿਆਵਾਂ ਆ, ਉੱਤੋਂ ਖਰਚਾ ਦੇਖੋ ਕਿੰਨਾ ਜਿਹੜਾ ਨਾਲ ਦੇ ਨਾਲ ਉਹ ਹੁੰਦਾ ਆ, ਬੰਦੇ ਦੀ ਬੱਸ ਜਿਹੜੀ ਉਹ ਨਾਲ ਦੇ ਨਾਲ ਉਹ ਹੋ ਜਾਂਦੀ ਹੈ ਵੀ ਕਰੇ ਤਾਂ ਬੰਦਾ ਕਰੇ ਕੀ। ਅਗਲੇ ਕਾਲਰ ਲੈਂਦੇ ਆ, ਸੁਖਵਿੰਦਰ ਜੀ ਆਪਣੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਦੱਸਣਾ ਚਾਹੁੰਦਾ ਕਿ ਜਿੱਦਾਂ ਮੇਰਾ ਫਰੈਂਡ ਇੰਡੀਆ ਟਿਕਟਾਂ ਦਾ ਕੰਮ ਕਰਦਾ ਤੇ ਉਹ ਕਹਿੰਦਾ ਕਿ ਸਾਡੇ ਕੋਲ 6-7 ਜਾਣੇ ਇੱਦਾਂ ਦੇ ਸੀਗੇ ਜਿਨ੍ਹਾਂ ਨੂੰ ਕੋਈ ਵੀ ਲੱਛਣ ਨਹੀਂ ਸੀਗਾ ਤਾਂ ਪੋਜ਼ਿਟਿਵ ਕਰ ਦਿੱਤੇ। ਉਹ ਕਹਿੰਦਾ ਸਾਨੂੰ ਇੱਦਾਂ ਲੱਗ ਰਿਹਾ ਕਿ ਇੱਥੇ ਸਰਕਾਰ ਹੁਣ ਚਾਹੁੰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਕੇਸ ਵਧਾਈ ਜਾਈਏ। ਹਾਂ ਜੀ ਜੀ। ਤੇ ਦੂਜੀ ਗੱਲ ਭਾਜੀ ਮੈਂ ਪੁੱਛਣਾ ਚਾਹੁੰਦਾ, ਮੇਰੀ ਮਮ ਨੇ ਆਉਣਾ 11 ਤਰੀਕ ਨੂੰ, ਉਹਨਾਂ ਕੋਲ ਟੂਰਿਸਟ ਵੀਜ਼ਾ ਆ ਤੇ ਉੱਥੋਂ ਇੰਡੀਆ ਵਾਲੇ ਕਹਿੰਦੇ ਆ ਕਿ 72 ਘੰਟੇ ਪਹਿਲਾਂ ਕੋਵਿਡ ਟੈਸਟ ਕਰਾਓ ਤੇ ਉੱਥੇ ਕਈ ਲੋਕੀ ਤਾਂ 3 ਤੋਂ 4,000 ਰੁਪਈਆ ਦੇ ਕੇ ਉਦਾਂ ਹੀ ਟੈਸਟ ਕਰਵਾਈ ਜਾਂਦੇ ਆ ਤੇ ਕਈ ਉੱਦਾਂ ਜਿਹੜੇ ਸਹੀ ਤਰੀਕੇ ਨਾਲ ਕਰਾਉਂਦੇ ਉਹ ਤਾਂ 800, 1000, 1200 ਏਦਾਂ ਲੈਂਦੇ ਆ। ਸੋ ਕਈ ਲੋਕੀ ਇਹ ਡਰੀ ਜਾਂਦੇ ਆ ਕਿ ਮੇਰਾ ਪੋਜ਼ਿਟਿਵ ਨਾ ਆ ਜਾਵੇ, ਹੁਣ 3-4 ਹਜ਼ਾਰ ਰੁਪਈਆ ਪਹਿਲਾਂ ਦੇ ਦਈਏ, ਬਾਅਦ 'ਚ ਟਿਕਟ ਕੈਂਸਲ ਕਰਨੀ ਪੈਣੀ ਆ ਤੇ ਫਿਰ ਜ਼ਿਆਦਾ ਝੰਜਟ 'ਚ ਫਸਦੇ ਆ। ਤੇ ਉਹ ਕਈਆਂ ਨੂੰ ਹੁੰਦਾ ਐਕਚੁਅਲ 'ਚ ਹੁੰਦਾ ਹੈਗਾ ਆ, ਉਹ ਆ ਕੇ ਫਿਰ ਸਾਰਿਆਂ ਨੂੰ ਰਾਸਤੇ 'ਚ ਖਰਾਬ ਕਰ ਦਿੰਦੇ ਆ। ਸੋ ਇਹ ਚੀਜ਼ ਨਹੀਂ ਕਰਨੀ ਚਾਹੀਦੀ। ਨਹੀਂ ਬਿਲਕੁਲ ਤੁਸੀਂ ਬਿਲਕੁਲ ਸਹੀ ਕਿਹਾ ਵੀ ਹੋ ਸਕਦਾ ਉਹ ਬਣਾਉਂਦੇ ਹੋਣ, ਪਰ ਇਹ ਤਾਂ ਹੁਣ ਕੈਨੇਡਾ ਵਾਲੇ ਤਾਂ ਨਹੀਂ ਝੂਠ ਬੋਲ ਸਕਦੇ ਨਾ। ਕੈਨੇਡਾ ਦੀ ਜਿਹੜੀ ਹੈਲਥ ਡਿਪਾਰਟਮੈਂਟ ਆ ਉਹਨਾਂ ਨੇ ਕਿਹਾ ਵੀ ਸਭ ਤੋਂ ਵੱਧ ਕੇਸ ਜਿਹੜੇ ਫਲਾਈਟਾਂ 'ਚ ਆਏ ਉਹ ਇੰਡੀਆ ਤੋਂ ਕਰੋਨਾ ਵਾਇਰਸ ਪੋਜ਼ਿਟਿਵ ਕੇਸ ਆਏ ਹੈਗੇ ਆ। ਨਹੀਂ ਬਿਲਕੁਲ ਇਹਨਾਂ ਨੇ ਕੈਨੇਡਾ ਵਾਲੇ ਨਹੀਂ ਝੂਠ ਬੋਲ ਸਕਦੇ, ਇੰਡੀਆ ਵਾਲੇ ਤਾਂ ਬੋਲ ਸਕਦੇ ਆ। ਨਹੀਂ ਉਹੀ ਤਾਂ ਗੱਲ ਕਹਿੰਦੇ ਆ ਵੀ ਲੋਕੀ ਜਿਹੜੇ ਆ ਉਹ ਪੈਸੇ ਦੇ ਕੇ ਜਿਹੜਾ ਪੋਜ਼ਿਟਿਵ ਵੀ ਆਊਗਾ ਉਹ ਨੈਗੇਟਿਵ ਬਣਾ ਕੇ ਤੇ ਜਹਾਜ਼ 'ਤੇ ਚੜ੍ਹ ਕੇ ਆ ਜਾ ਰਹੇ ਆ, ਸੋ ਦੂਜਿਆਂ ਨੂੰ ਖਰਾਬ ਕਰ ਰਹੇ ਆ। ਸੁਣੋ ਦੇਖੋ ਕਿਸੇ ਦੀਆਂ ਨਾਲ ਉਹਨਾਂ ਨੇ ਇਸ ਹਿਸਾਬ ਦੇ ਨਾਲ ਕੀਤੀਆਂ ਤੇ ਉਹ ਮੁਸ਼ਕਿਲਾਂ ਜਿਹੜੀਆਂ ਉਹ ਸਾਰਿਆਂ ਦੇ ਲਈ ਜਿਹੜੀਆਂ ਉਹ ਆਉਣਗੀਆਂ। ਸੋ ਅਗਲੇ ਕਾਲਰ ਆਪਣੇ ਨਾਲ ਜੁੜੇ ਹੋਏ ਨੇ ਜੀ, ਸਤਨਾਮ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਜਾਣਕਾਰੀ ਇੰਨੀ ਦੇ ਰਹੇ। ਮੈਂ ਤਾਂ ਵੀਰ ਜੀ ਇਹੀ ਬੇਨਤੀ ਕਰਨੀ ਆ, ਪਹਿਲਾਂ ਤਾਂ ਜਿਹੜੇ ਇੰਡੀਆ ਤੋਂ ਆਉਂਦੇ ਉਹਨਾਂ ਨੂੰ ਇਹ ਪਤਾ ਹੋਣਾ ਵੀ ਨਾ ਆਓ ਤਾਂ ਚੰਗੀ ਗੱਲ ਹੈ। ਇੱਥੇ ਕੈਨੇਡਾ ਜਿਹੜੇ ਆਉਂਦੇ ਪਹਿਲਾਂ ਤਾਂ ਉਹਨਾਂ ਨੂੰ ਹੋਟਲ ਮੋਟਲ ਆਉਂਦੇ, ਉਹਨਾਂ ਖਰਚ ਬਹੁਤ ਪੈਂਦਾ, ਉਹਨਾਂ ਨੂੰ ਪੈਸੇ ਦੇਣੇ ਪੈਂਦੇ ਸਾਰੇ ਉਹਨਾਂ ਨੂੰ ਜੀ। ਤੇ ਸਾਡੇ ਬੰਦੇ ਆਏ ਵੀ। ਤੇ ਦੂਜਾ ਬੰਦੇ ਇੱਕ ਗੱਲ ਦੀ ਸਾਨੂੰ ਇੰਡੀਆ ਦੇਖੋ ਵੀਰ ਜੀ, ਠੀਕ ਹੈ ਕਰੋਨਾ ਹੈ ਤਾਂ ਕਹਿੰਦੇ ਬਹੁਤ ਆ, ਪਰ ਕਰੋਨਾ ਮੈਨੂੰ ਨਹੀਂ ਪਤਾ ਜਿੱਥੇ ਇਹਨਾਂ ਦੇ ਬੀਜੇਪੀ ਵਾਲੀਆਂ ਹੁੰਦੀਆਂ ਰੈਲੀਆਂ ਉੱਥੇ ਉਹ ਕਾਹਦੇ ਇੰਨਾ ਡਰਦਾ, ਉੱਥੇ ਨਹੀਂ ਜਾਂਦਾ ਹੈ। ਬਾਕੀ ਸਾਰੇ ਪਾਸੇ ਸਾਡੇ ਹਾਂਜੀ ਇੱਦਾਂ ਸਤਨਾਮ ਸਿੰਘ ਜੀ ਉੱਥੇ ਟੈਸਟਿੰਗ ਘੱਟ ਬਹੁਤ ਆ। ਆਪਾਂ ਇੱਥੇ ਵੀ ਦੇਖਿਆ, ਇੱਥੇ ਵੀ ਤਾਂ ਰੈਲੀਆਂ ਹੁੰਦੀਆਂ ਸੀ, ਰੈਲੀਆਂ 'ਚ ਹੁੰਦਾ ਸੀ ਕਰੋਨਾ ਵਾਇਰਸ, ਬਾਅਦ 'ਚ ਕਿੰਨੇ ਰਿਜ਼ਲਟ ਆਉਂਦੇ ਸੀ ਹਨਾ। ਸੋ ਦੂਜਾ ਕਈ ਕਿਸਾਨਾਂ ਨੂੰ ਲੈ ਕੇ ਕਹਿ ਦਿੰਦੇ, ਕਿਸਾਨ ਜਿਹੜੇ ਆ ਉਹਨਾਂ ਦਾ ਇਮਿਊਨ ਸਿਸਟਮ ਸਟਰੋਂਗ ਆ, ਜਿਹੜੇ ਖੇਤਾਂ 'ਚ ਕੰਮ ਕਰਦੇ ਆ ਸਾਰਾ ਕੁਛ, ਇਸ ਕਰਕੇ ਉਹ ਬਚੇ ਹੋਏ ਆ। ਪਰ ਜਿਹੜੇ ਕੇਸ ਆ ਰਹੇ ਉਹ ਬਿਲਕੁਲ ਸਹੀ ਆ, ਉਹਦੇ 'ਚ ਕੋਈ ਜਿੱਦਾਂ ਗਲਤੀ ਨਹੀਂ ਲੱਗਦੀ ਹੈਗੀ, ਕਿਉਂਕਿ ਇੰਨਾ ਝੂਠ ਬੋਲ ਕੇ ਵੀ ਤਾਂ ਐਕਚੁਅਲੀ ਤਾਂ ਮੁਲਕ ਦੀ ਬਦਨਾਮੀ ਹੁੰਦੀ ਆ ਨਾ ਵੀ ਸਾਰੀ ਦੁਨੀਆ 'ਚ ਕਰੋਨਾ ਵਾਇਰਸ ਦੇ ਕੇਸ ਘਟ ਰਹੇ ਆ, ਇੰਡੀਆ 'ਚ ਕਾਹਤੇ ਵੱਧ ਰਹੇ ਆ। ਠੀਕ ਹੈ ਜੀ। ਉਹ ਏਦਾਂ ਉੱਥੇ ਆਪਣੇ ਕਿਸਾਨ ਵੀਰ ਜੀ ਉੱਥੇ ਦੇਖੋ ਜੀ, ਹਵਾ ਵਿੱਚ ਵੀ ਜ਼ਹਿਰ, ਪਾਣੀ ਵਿੱਚ ਵੀ, ਖਾਣੇ ਵਿੱਚ ਜ਼ਹਿਰ ਵੀ, ਕਰੋਨਾ ਹੋ ਕਿੱਦਾਂ ਜਾਊ ਉਹਨਾਂ ਨੂੰ, ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ। ਬੜਾ ਚਲੋ ਤਦੇ ਤਾਂ ਉਹਦਾ ਇਮਿਊਨ ਸਿਸਟਮ ਬਹੁਤ ਤਕੜਾ ਜੀ। ਤੇ ਮੈਂ ਬੇਨਤੀ ਇਹੀ ਕਰਨੀ ਸੀ ਵੀ ਮਤਲਬ ਇੱਥੇ ਤੇ ਟੀਕੇ ਟੂਲਾ ਤੇ ਕਈ ਵੀਰਾਂ ਦੇ ਇਹ ਕੁਐਸਚਨ ਹੁੰਦੇ ਕਿਹੜਾ ਟੀਕਾ ਲਾ, ਟੀਕੇ ਜਿਹੜੇ ਮਰਜ਼ੀ ਤੁਹਾਡੇ ਤੇ ਡਿਪੈਂਡ ਕਰਦਾ, ਸਾਰੇ ਵਧੀਆ ਹੀ ਆ। ਤੇ ਦੂਜੇ ਕਈ ਫੇਰ ਕਹਿੰਦੇ ਵੀ ਇਹ ਤੇ ਬੁਖਾਰ ਤੇ ਨਾ ਵੀ ਸਾਨੂੰ ਨਹੀਂ ਪਤਾ, ਇਹ ਤੇ ਬੁਖਾਰ ਜੋ ਕਿ ਹਰ ਇੱਕ ਦੀ ਆਪਣੀ ਆਪਣੀ ਬਾਡੀ ਆ, ਹੋ ਸਕਦਾ ਨਹੀਂ ਵੀ ਹੋ ਸਕਦਾ। ਲਾਓ ਜਿਹੜਾ ਮਰਜ਼ੀ ਤੇ ਜਿਹੜਾ ਮੋਹਰੇ ਐਤਵਾਰ ਆਉਣਾ ਬੋਗ ਰੋਡ ਸਾਹਿਬ, ਉੱਥੇ ਜਾਂਸ ਲੱਗਣੇ ਆ ਟੀਕੇ, ਉੱਥੇ ਜ਼ਰੂਰ ਆ ਪਹੁੰਚੋ। ਤੇ ਕੱਲ ਨੂੰ ਆਪਣੇ ਸ਼੍ਰੀ ਗੁਰਦੁਆਰਾ ਸਾਹਿਬ ਉੱਥੇ ਅਸੀਂ ਅਪੁਆਇੰਟਮੈਂਟਾਂ ਬਣਾਉਣੀਆਂ ਸ਼ਨੀਵਾਰ ਵਾਸਤੇ, ਤੇ ਉੱਥੇ ਜ਼ਰੂਰ ਕਈ ਉੱਥੇ ਫੋਨ ਕਰਕੇ ਭਾਜੀ ਸਾਨੂੰ ਇਨਫੋਰਮੇਸ਼ਨ ਦਿੰਦੇ, ਪਰ ਕਈ ਵਾਰ ਉਹਦੇ ਮੈਡੀਕਲ ਕੁਐਸਚਨ ਹੁੰਦੇ ਉਹ ਅਸੀਂ ਆਪ ਨਹੀਂ ਭਰ ਸਕਦੇ, ਤੇ ਕਿਰਪਾ ਕਰਕੇ ਉੱਥੇ ਆਪ ਆਓ ਜ਼ਰੂਰ, ਉੱਥੇ ਆ ਕੇ ਅਪੁਆਇੰਟਮੈਂਟ ਬਣਾਓ ਤੇ ਸਾਨੂੰ ਫੋਨ ਤੇ ਨਾ ਭੇਜਿਆ ਕਰੋ ਇਨਫੋਰਮੇਸ਼ਨ, ਉਹ ਜ਼ਰੂਰੀ ਬੇਨਤੀ ਆ, ਕਿਉਂਕਿ ਫਿਰ ਉਹ ਪ੍ਰੋਬਲਮ ਆਉਂਦੀ ਆ, ਕਈਆਂ ਨੂੰ ਮੈਡੀਕਲ ਪ੍ਰੋਬਲਮ ਹੁੰਦੀ ਆ ਨਾ, ਸਾਨੂੰ ਪਤਾ ਨਹੀਂ ਹੈ। ਜੀ ਬਿਲਕੁਲ, ਜਿਹਨਾਂ ਨੂੰ ਮੈਡੀਕਲ ਪ੍ਰੋਬਲਮ ਆ ਆਪਣੇ ਡਾਕਟਰ ਤੋਂ ਪਹਿਲਾਂ ਸਲਾਹ ਲਓ ਵੀ ਅਸੀਂ ਆਹ ਟੀਕਾ ਲਵਾਉਣਾ, ਏਦਾਂ ਹੈਗਾ, ਜਿਹੜਾ ਪ੍ਰਾਇਮਰੀ ਕੇਅਰ ਫਿਜ਼ੀਸ਼ੀਅਨ ਆ। ਬਿਲਕੁਲ ਜੀ, ਹਾਂਜੀ। ਤੇ 4 ਵਜੇ ਸ਼ੁਰੂ ਕਰਨਾ ਤੇ ਜ਼ਰੂਰ ਪਹੁੰਚੋ 1480 ਹੇਨ ਐਵੀਨਿਊ ਜੀ। ਥੈਂਕ ਯੂ ਸਤਨਾਮ ਸਿੰਘ, ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਿਲਕੁਲ, ਸੋ ਵੈਕਸੀਨ ਨੂੰ ਲੈ ਕੇ ਆ ਦੇਖੋ ਜੀ, FDA ਨੇ ਅਪਰੂਵ ਕੀਤੀਆਂ ਤਿੰਨੋਂ ਹੀ ਵੈਕਸੀਨ, ਤਿੰਨਾਂ 'ਚੋਂ ਜਿਹੜੀ ਮਰਜ਼ੀ ਜਿਹੜੀ ਲਵਾ ਲਓ।
ਸਾਡੇ ਇੱਥੇ ਹੁਣ ਟੀਮ ਦੇ ਵਿੱਚੋਂ ਲਵਾਇਆ, ਇੱਕ ਜਾਣੇ ਨੂੰ ਬੁਖਾਰ ਹੋਇਆ, ਬਾਕੀਆਂ ਨੂੰ ਜਿਹੜਾ ਉਹ ਨਹੀਂ ਹੋਇਆ। ਸੋ ਮੈਂ ਦੱਸ ਦਿੰਦਾ, ਮੈਨੂੰ ਹੋਇਆ ਸੀ ਇੱਕ ਦਿਨ ਤੇ ਰਾਜਕਨਵੀਰ ਸਿੰਘ ਠੀਕ ਰਿਹਾ। ਸੋ ਇਸ ਕਰਕੇ ਜਿੱਦਾਂ ਸਾਰਿਆਂ ਤੇ ਡਿਫਰੈਂਟ ਅਸਰ ਹੁੰਦਾ ਹੈਗਾ, ਬਿਲਕੁਲ ਧਿਆਨ ਰੱਖੋ ਜੀ। ਜੀ ਬਿਲਕੁਲ। ਸੋ ਇਹ ਆ ਵੀ ਹਰ ਇੱਕ ਦੀ ਬੋਡੀ ਡਿਫਰੈਂਟ ਆ। ਬਾਕੀ ਜੇ ਤੁਹਾਨੂੰ ਬੁਖਾਰ ਹੋਇਆ ਆ, ਥੋੜ੍ਹਾ ਬਹੁਤਾ ਬਾਂਹ ਦੇ ਵਿੱਚ ਜਿਹੜਾ ਉਹ ਦਰਦ ਆ, ਸੋ ਦੈਟਸ ਓਕੇ। ਪਾਣੀ ਪੂਣੀ ਜ਼ਿਆਦਾ ਪੀਓ, ਆਪਣਾ ਜਿਹੜਾ ਇਨਟੇਕ ਆ ਉਹ ਰੱਖੋ, ਖਾਣ ਪੀਣ ਦਾ ਜਿਹੜਾ ਉਹ ਸਹੀ ਰੱਖੋ। ਉਹਨਾਂ ਦਿਨਾਂ ਦੇ ਵਿੱਚ ਤੁਸੀਂ ਕਹਿ ਲਓ ਵੀ ਪੂਰਾ ਆਪਾਂ ਸੀਜ਼ਨ, ਕਿਉਂਕਿ ਮਾਸਕ ਲਾਉਂਦੇ ਰਹੇ, ਸਾਰਾ ਕੁਛ ਕਰਦੇ ਰਹੇ ਆ, ਹਾਈਜੀਨ ਜ਼ਿਆਦਾ ਜਿਹੜੀ ਉਹ ਰੱਖੀ ਆ, ਉਹਦੇ ਨਾਲ ਆਪਾਂ ਨੂੰ ਫਲੂ, ਕੋਲਡ ਇੱਦਾਂ ਦੀਆਂ ਚੀਜ਼ਾਂ ਤੋਂ ਆਪਣਾ ਬਚਾ ਰਿਹਾ ਆ। ਸੋ ਇੱਕ ਹਿਸਾਬ ਦੇ ਨਾਲ ਟੀਕੇ ਨੂੰ ਸੋਚ ਲਓ ਵੀ ਇਹ ਉਸ ਸਾਲ ਦਾ ਜਿਹੜਾ ਇੱਕ ਵਾਰੀ ਜਿਹੜਾ ਹੋਣਾ ਹੁੰਦਾ ਆ ਫਲੂ ਜਾਂ ਕੋਲਡ, ਉਸ ਹਿਸਾਬ ਦੇ ਨਾਲ ਹੋ ਗਿਆ। 1-2 ਦਿਨ ਦੀ ਜਿਹੜੀ ਉਹ ਗੱਲ ਆ, ਅਤੇ ਸਰੀਰ ਤੁਹਾਡਾ ਜਿਹੜਾ ਬਾਅਦ ਦੇ ਵਿੱਚ ਠੀਕ ਹੋ ਜਾਣਾ। ਉਸ ਤੋਂ ਬਾਅਦ 'ਚ ਜੇ ਸਿੰਗਲ ਡੋਜ਼ ਵਾਲਾ ਲਾਉਣਾ ਆ, ਜਿਹਨੂੰ ਸੌਖਾ ਲੱਗਦਾ ਵੀ ਭਾਈ ਇੱਕ ਟੀਕਾ ਲਵਾਇਆ ਅਤੇ ਕੰਮ ਨਿਬੜਦਾ ਹੋਵੇ, ਉਹ ਜੌਨਸਨ ਐਂਡ ਜੌਨਸਨ ਵਾਲਾ ਲਵਾ ਲਵੇ। ਬਾਕੀ ਜਿਹੜਾ ਜੇ ਤੁਹਾਡੇ ਉੱਥੇ ਉਹ ਅਵੇਲੇਬਲ ਨਹੀਂ, ਜਿਹੜਾ ਵੀ ਅਵੇਲੇਬਲ ਆ ਉਹ ਤੁਸੀਂ ਲਵਾ ਲਓ। ਸੋ ਇਹ ਚੀਜ਼ ਜਿਹੜੀ ਆ ਉਹ ਅਹਿਮ ਹੈਗੀ ਆ। ਅਤੇ ਹੁਣ ਆਪਾਂ ਹਰਜੋਤ ਸਿੰਘ ਜੀ ਇਜਾਜ਼ਤ ਲੈਂਦੇ ਹਾਂ ਅਤੇ ਮਿਲਦੇ ਹਾਂ ਜੀ ਅਗਲੇ ਜਿਹੜੇ ਆ ਪ੍ਰੋਗਰਾਮ ਦੇ ਵਿੱਚ। ਇਸ ਤੋਂ ਅਗਲਾ ਪ੍ਰੋਗਰਾਮ ਹੁਣ ਆਤਮਿਕ ਆਨੰਦ 11 ਵਜੇ ਤੱਕ, ਫਿਰ ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਆਵੇਗਾ 11 ਤੋਂ 12:30 ਵਜੇ ਤੱਕ ਹਾਦਸੇ ਚਾਰੇ ਪਾਸੇ, 12:30 ਤੋਂ 2 ਵਜੇ ਤੱਕ ਜਿਹੜਾ ਜੀ ਉਹ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ, ਜਿਹੜਾ ਕੁਝ ਗੱਲਾਂ ਕੁਝ ਗੀਤ। 2 ਵਜੇ ਪ੍ਰੋਗਰਾਮ ਨਜ਼ਰੀਆ, 4 ਵਜੇ ਅੱਜ ਪ੍ਰੋਗਰਾਮ ਸਿਹਤ ਸੰਭਾਲ ਦਾ, ਜਿਸ ਦੇ ਵਿੱਚ ਘਰੇਲੂ ਨੁਸਖੇ ਜਿਹੜੇ ਆ ਉਸ ਦੇ ਬਾਰੇ ਜਿਹੜੀ ਗੱਲਬਾਤ ਹੋਵੇਗੀ। ਫਿਰ ਉਸ ਤੋਂ ਉਪਰੰਤ 5:30 ਤੋਂ 7:30 ਵਜੇ ਤੱਕ ਜਿਹੜੇ ਗੁਰਬਾਣੀ ਦੇ ਸ਼ਾਮ ਦੇ ਜਿਹੜੇ ਦੀਵਾਨ ਆ ਉਹ ਆਪਾਂ ਸਰਵਣ ਕਰਾਂਗੇ। ਫਿਰ 7:30 ਵਜੇ ਤੋਂ 8 ਵਜੇ ਦੇ ਦਰਮਿਆਨ ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ, 8:30 ਵਜੇ ਜਿਹੜਾ ਆ ਤੁਹਾਡੇ ਲਈ ਪੇਸ਼ ਕੀਤਾ ਜਾਵੇਗਾ ਪ੍ਰੋਗਰਾਮ ਹਰਜੋਤ ਸਿੰਘ ਜੀ ਖਬਰ 'ਤੇ ਨਜ਼ਰ ਬਲਤੇਜ ਪੰਨੂ ਹੁਣਾਂ ਦੇ ਨਾਲ। ਇੱਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਜਿਹੜੇ ਪ੍ਰੋਗਰਾਮ ਉਹ ਚੱਲਦੇ ਰਹਿਣਗੇ। ਅਤੇ ਹੁਣ ਆਪਾਂ ਮਿਲਦੇ ਹਾਂ ਜੀ ਆਪਣੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।